ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚੈ ਸ਼ਬਦ ਵਿਚਾਰੀ। ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ। ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰਿ ਨਾਏ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਬੜ ਭਾਗ ਗੁਰ ਕੀ ਬਾਣੀ ਸਹਜ ਬੈਰਾਗ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ।
ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਗੁਰਮੁਖਾਂ ਦੀ ਰਸਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੀ ਹੈ, ਜਿਸ ਰਸਨਾ ਨੇ ਪਰਮੇਸ਼ਰ ਦੇ ਨਾਮ ਦਾ ਰਸ ਚਖਿਆ ਹੈ, ਐਸਾ ਵਾਹਿਗੁਰੂ ਦੇ ਨਾਮ ਦਾ ਸਵਾਦ ਪ੍ਰਾਪਤ ਹੋਇਆ ਕਿ ਦੁਨਿਆਵੀ ਜਿਤਨੇ ਵੀ ਮਾਇਆ ਦੇ ਪਦਾਰਥਾਂ ਦੇ ਸਵਾਦ ਹਨ ਸਭ ਫਿੱਕੇ ਲੱਗਣ ਲੱਗ ਪਏ ਆ। ਗਰੀਬ ਨਵਾਜ ਸਤਿਗੁਰੂ ਜੀ ਗੁਰਬਾਣੀ ਅੰਦਰ ਮੁਖ ਵਾਕ ਉਚਾਰਨ ਕਰਦੇ ਹਨ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਸੋ ਰਸ ਪਹਿਚਾਨਿਆ। ਸਾਧ ਸੰਗਤ ਜੀ, ਜਿੰਨੇ ਵੀ ਸੰਸਾਰ ਭਰ ਦੇ ਮਾਇਆ ਦੇ ਰਸ ਕਸ ਹਨ, ਜਦੋਂ ਤੱਕ ਇਹ ਰਸਨਾ ਉਹਨਾਂ ਰਸਾਂ ਨੂੰ ਚਖਣ ਦੇ ਵਿੱਚ ਲੱਗੀ ਰਹਿੰਦੀ ਹੈ, ਉਦੋਂ ਤੱਕ ਵਾਹਿਗੁਰੂ ਜੀ ਦੇ ਨਾਮ ਰਸ ਨਹੀਂ ਕਦੇ ਵੀ ਪ੍ਰਾਪਤ ਹੋ ਸਕਦਾ। ਜਿਨ੍ਹਾਂ ਗੁਰਮੁਖਾਂ ਨੇ ਸੰਸਾਰ ਦੇ ਰਸਾਂ ਨੂੰ ਤਿਆਗ ਕਰਕੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕੀਤਾ, ਇੱਕ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਅੰਦਰ ਧਾਰਨ ਕੀਤਾ, ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ ਪ੍ਰਾਪਤ ਹੋਇਆ। ਹਰ ਸਮੇਂ ਉਹਨਾਂ ਦੀ ਰਸਨਾ ਪ੍ਰਮਾਤਮਾ ਦੇ ਰਸ ਦੇ ਵਿੱਚ ਰਸੀ ਰਹਿੰਦੀ ਹੈ। ਜੋ ਵੀ ਆਪਣੀ ਰਸਨਾ ਤੋਂ ਵਚਨ ਕਰਦੇ ਹਨ, ਅੰਮ੍ਰਿਤ ਵਰਗਾ ਮਿਠਾਸ ਭਰਿਆ ਹੀ ਕਰਦੇ ਆ। ਕਦੇ ਵੀ ਗੁਰਮੁਖ ਪਿਆਰੇ ਕੌੜਾ ਵਚਨ ਨਹੀਂ ਆਪਣੀ ਰਸਨਾ ਤੋਂ ਬੋਲਦੇ। ਜਦੋਂ ਵੀ ਇਹ ਰਸਨਾ ਤੋਂ ਵਚਨ ਕਰਨਾ ਹੈ ਰਸਦਾਇਕ, ਤੇ ਸਾਧ ਸੰਗਤ ਜੀ, ਜਿਹੜਾ ਰਸਦਾਇਕ ਪਦਾਰਥ ਹੁੰਦਾ ਹੈ ਨਾ, ਹਰ ਇੱਕ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਹਰ ਇੱਕ ਜੀਵ ਉਸ ਨੂੰ ਬੜੇ ਸਵਾਦ ਦੇ ਨਾਲ ਚੱਖਦਾ ਹੈ ਕਿ ਬੜਾ ਰਸਦਾਇਕ ਪਦਾਰਥ ਹੈ। ਤੋ ਇਸੇ ਪ੍ਰਕਾਰ ਵਾਹਿਗੁਰੂ ਨੇ ਉਹਨਾਂ ਦੀ ਰਸਨਾ ਵਿੱਚ ਐਸਾ ਰਸ ਭਰਿਆ ਹੋਇਆ, ਜਿਨ੍ਹਾਂ ਨੇ ਹਿਰਦੇ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਜੋ ਵੀ ਰਸਨਾ ਤੋਂ ਵਚਨ ਕਰਨਾ, ਉਸ ਵਚਨ ਦੇ ਵਿੱਚ ਰਸ ਪ੍ਰਾਪਤ ਹੁੰਦਾ ਹੈ। ਸੁਣਨ ਵਾਲੇ ਨੂੰ ਵੀ ਸਾਧ ਸੰਗਤ ਜੀ ਰਸ ਪ੍ਰਾਪਤ ਹੁੰਦਾ ਹੈ। ਔਰ ਜੋ ਪ੍ਰੀਤ ਰੂਪ ਰਸਨਾ ਦੇ ਨਾਲ ਵਚਨ ਕਰਦਾ ਹੈ, ਉਸ ਨੂੰ ਵੀ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਹੁੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਇਹ ਜਿਹੜਾ ਰਸ ਹੈ ਨਾ, ਵਾਹਿਗੁਰੂ ਦੇ ਨਾਮ ਕਰਕੇ ਹੀ ਪ੍ਰਾਪਤ ਹੋਇਆ। ਹੋਰ ਕਿਸੇ ਸੰਸਾਰ ਦੇ ਰਸਾਂ ਨੂੰ ਚਖਣ ਦੇ ਨਾਲ ਕਦੇ ਵੀ ਸਾਧ ਸੰਗਤ ਜੀ ਰਸਨਾ ਦੀ ਤ੍ਰਿਪਤੀ ਨਹੀਂ ਹੋਈ। ਕਦੇ ਵੀ ਕਿਸੇ ਜੀਵ ਨੇ ਹਿਰਦੇ ਕਰਕੇ ਰੱਜਣਾ ਨਹੀਂ ਕੀਤਾ। ਜੇ ਤ੍ਰਿਪਤ ਹੋਇਆ ਹੈ ਤੇ ਪਰਮੇਸ਼ਰ ਦਾ ਨਾਮ ਜਪ ਕਰਕੇ ਹੀ ਹੋਇਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਪਿਆਰ ਵਿੱਚ ਭਿੱਜ ਕਰਕੇ ਜਪਿਆ ਹੈ। ਜਿਵੇਂ ਸਤਿਗੁਰੂ ਜੀ ਦੇ ਆਨੰਦ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ।
ਹੇ ਰਸਨਾ, ਜਦੋਂ ਤੱਕ ਵਾਹਿਗੁਰੂ ਦਾ ਨਾਮ ਰਸ ਨਹੀਂ ਚੱਖਦੀ, ਉਦੋਂ ਤੱਕ ਤੇਰੀ ਕਦੇ ਤ੍ਰਿਪਤੀ ਨਹੀਂ ਹੋ ਸਕਦੀ। ਜਿਤਨੇ ਮਰਜ਼ੀ ਸੰਸਾਰ ਦੇ ਰਸਾਂ ਨੂੰ ਚੱਖ ਕਰਕੇ ਦੇਖ ਲੈ, ਕਦੇ ਨਹੀਂ ਤ੍ਰਿਪਤ ਹੋ ਸਕੇਂਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਮੁੱਖ ਵਾਚ ਉਚਾਰਨ ਕਰਦੇ ਆ, ਹੇ ਪ੍ਰਾਣਾ ਤਾਰੇ ਜੀਵ, ਵਾਹਿਗੁਰੂ ਦੇ ਨਾਮ ਨੂੰ ਪਿਆਰ ਵਿੱਚ ਭਿੱਜ ਕਰਕੇ ਜਪਿਆ ਕਰ। ਸਾਧ ਸੰਗਤ ਜੀ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਇੱਕ ਵਾਰ ਨਗਰ ਦੇ ਵਿੱਚੋਂ ਲੰਘ ਰਹੇ ਸਨ। ਕੁਝ ਸੰਗਤ ਨੇ, ਸਿੱਖਾਂ ਨੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ, ਮਹਾਰਾਜ ਅੱਜ ਨਗਰ ਦੇ ਵਿੱਚ ਕਿਰਪਾ ਕਰਕੇ ਆਪ ਜੀ ਡੇਰਾ ਕਰੋ, ਸਾਡੇ ਘਰਾਂ ਵਿੱਚ ਪ੍ਰਸ਼ਾਦਾ ਛਕੋ। ਜਿੰਨੇ ਵੀ ਸਾਧ ਸੰਗਤ ਜੀ ਨਗਰ ਦੇ ਲੋਕ ਸਨ, ਤਿੰਨਾਂ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਨਾਲ ਦੇ ਜਿਹੜੇ ਸਿੰਘਾਂ ਦਾ ਜਥਾ ਸੀ, ਕੋਈ 2-2 ਕੋਈ 4-4 ਸਿੰਘਾਂ ਨੂੰ ਆਪਣੇ ਘਰਾਂ ਵਿੱਚ ਲੈ ਕੇ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਬੜੇ ਪਿਆਰ ਦੇ ਨਾਲ ਲੈ ਕਰਕੇ ਗਏ ਨੇ। ਇੱਕ ਗਰੀਬ ਸਿੱਖ ਘਰ ਦੇ ਵਿੱਚ ਭਾਵੇਂ ਛਕਾਉਣ ਦੇ ਵਾਸਤੇ ਕੁਝ ਵੀ ਨਹੀਂ ਸੀ, ਪਰ ਸਾਧ ਸੰਗਤ ਜੀ ਫੇਰ ਵੀ ਮਨ ਦੇ ਅੰਦਰ ਭਾਵਨਾ ਸੀ, ਇੱਛਾ ਸੀ, ਤੇ ਹਜੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰੇ ਨਾਲ ਵੀ ਇੱਕ ਸਿੰਘ ਨੂੰ ਭੇਜ ਦੇਵੋ। ਸਾਧ ਸੰਗਤ ਜੀ ਰਾਤ ਦੇ ਸਮੇਂ ਜਿਹੜੀਆਂ ਘੁੰਗਣੀਆਂ ਸਾਧ ਸੰਗਤ ਜਿਵੇਂ ਉਹਨਾਂ ਨੂੰ ਪਾਣੀ ਦੇ ਵਿੱਚ ਭੋਂ ਕਰਕੇ ਰੱਖਿਆ ਹੋਇਆ ਸੀ, ਤੇ ਉਹੋ ਹੀ ਸਿੱਖ ਨੂੰ ਛਕਾ ਦਿੱਤੀਆਂ। ਪਰ ਉਹ ਸਿੱਖ ਨੇ, ਭਾਈ ਜੱਗਾ ਸਿੰਘ ਉਹਦਾ ਨਾਮ ਇਤਿਹਾਸ ਵਿੱਚ ਆਇਆ ਸਿੰਘ ਦਾ, ਆਪਣੇ ਮੁਖ ਤੋਂ ਕੋਈ ਬਚਨ ਨਹੀਂ ਸੀਗਾ ਕੀਤਾ ਕਿ ਮੈਨੂੰ ਘਰ ਦੇ ਵਿੱਚ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਸਿੱਖ ਲੈ ਕਰਕੇ ਆਇਆ, ਪਰ ਛਕਾਇਆ ਕੀ ਹੈ? ਪ੍ਰਸ਼ਾਦਾ ਤਾਂ ਕੋਈ ਛਕਾਇਆ ਨਹੀਂ ਹੈ। ਏਦਾਂ ਐਸਾ ਉਹਨਾਂ ਗੁਰਮੁਖਾਂ ਦਾ ਸਾਧ ਸੰਗਤ ਜੀ ਸੰਸਾਰ ਦੇ ਸਵਾਦਾਂ ਤੋਂ ਜਿਹੜਾ ਰਸ ਹੈ ਨਾ, ਉਹ ਪ੍ਰਾਮ ਹੋ ਜਾਂਦਾ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ। ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਨੇ, ਅੰਤਰਜਾਮੀ ਸਤਿਗੁਰਾਂ ਨੇ ਬਚਨ ਕੀਤਾ, ਭਾਈ ਜੱਗਾ ਸਿੰਘ ਪ੍ਰਸ਼ਾਦਾ ਛਕ ਆਇਆ ਜੀ? ਮਹਾਰਾਜ ਜੀ ਛਕ ਆਇਆ ਹਾਂ। ਸਿੱਖ ਨੇ ਚੰਗੀ ਤਰ੍ਹਾਂ ਸੇਵਾ ਕੀਤੀ, ਮਹਾਰਾਜ ਬੜੇ ਭਾਵਨਾ ਦੇ ਨਾਲ ਸੇਵਾ ਕੀਤੀ ਸੀ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਰਸਨਾ ਤੋਂ ਸੁਣਨਾ ਚਾਹੁੰਦੇ ਸਨ, ਪਰ ਫਿਰ ਵੀ ਭਾਈ ਜੱਗਾ ਸਿੰਘ ਜੀ ਬਾਰ-ਬਾਰ ਬੇਨਤੀ ਕਰਦੇ ਨੇ। ਮਹਾਰਾਜ ਬੜੇ ਪਿਆਰ ਦੇ ਨਾਲ ਸਿੱਖ ਨੇ ਸ਼ਰਧਾ ਸਹਿਤ ਹੋ ਕੇ ਸੇਵਾ ਕੀਤੀ ਸੀ। ਮਹਾਰਾਜ ਤ੍ਰਿਪਤ ਹੋ ਗਿਆ। ਜੋ ਐਸਾ ਭੋਜਨ ਮਹਾਰਾਜ ਪਹਿਲਾਂ ਕਦੇ ਵੀ ਸ਼ਾਇਦ ਮੈਂ ਨਾ ਛਕਿਆ ਹੋਵੇਗਾ, ਜੋ ਰਸ ਮਹਾਰਾਜ ਸਿੱਖ ਦੇ ਪੁਰਜ ਛਕਾਉਣ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਪਤ ਹੋਇਆ, ਪਹਿਲਾਂ ਕਦੇ ਵੀ ਐਸਾ ਰਸ ਨਹੀਂ ਪ੍ਰਾਪਤ ਹੋਇਆ ਹੋਣਾ। ਮਹਾਰਾਜ ਸਤਿਗੁਰੂ ਜੀ ਫਿਰ ਉਹ ਸਿੱਖ ਨੂੰ ਪੁੱਛਦੇ ਹਨ ਕਿ ਭਾਈ ਸਿੱਖਾ, ਤੂੰ ਪਿਆਰ ਨਾਲ ਸੇਵਾ ਕੀਤੀ, ਨੇਤਰਾਂ ਵਿੱਚ ਜਲ ਭਰ ਆਇਆ। ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਛਕਾਉਣ ਦੇ ਵਾਸਤੇ ਹੋਰ ਕੁਝ ਵੀ ਨਹੀਂ ਸੀਗਾ, ਜੋ ਮਹਾਰਾਜ ਸੀ ਉਹ ਮੈਂ ਛਕਾ ਦਿੱਤਾ ਹੈ। ਹੇ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਆਪ ਜੀ ਧੰਨ ਹੋ, ਤੁਹਾਡੇ ਸਿੱਖ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਹਨ। ਸਾਧ ਸੰਗਤ ਜੀ ਭਗਤ ਫਰੀਦ ਸਾਹਿਬ ਜੀ ਪਹਿਲਾਂ ਭਾਵੇਂ ਸ਼ੱਕਰ ਖਾਣ ਦੇ ਬੜੇ ਸ਼ੌਕੀਨ ਸਨ, ਬੜਾ ਚਿੱਤ ਚਾਹਤ ਕਰਦਾ ਰਹਿੰਦਾ ਸੀ ਮਿੱਠੇ ਪਦਾਰਥ ਛਕਣੇ ਨੂੰ, ਪਰ ਜਦੋਂ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋਇਆ, ਫਿਰ ਆਪ ਹੀ ਆਪਣੀ ਰਸਨਾ ਤੋਂ ਬਚਨ ਕੀਤੇ ਹਨ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਕਿ ਜਿਤਨੇ ਵੀ ਸੰਸਾਰ ਦੇ ਮਿੱਠੜੇ ਪਦਾਰਥ ਹਨ, ਆਪੋ ਆਪਣੀ ਜਗ੍ਹਾ ਸਹੀ ਹੈ, ਪਰ ਵਾਹਿਗੁਰੂ ਦੇ ਨਾਮ ਰਸ ਦੀ ਬਰਾਬਰਤਾ ਨਹੀਂ ਕਰ ਸਕਦੇ। ਜੋ ਰਸ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਮਿਲਦਾ, ਉਹ ਦੁਨਿਆਵੀ ਕਿਸੇ ਵੀ ਪਦਾਰਥ ਦੇ ਵਿੱਚੋਂ ਮਿਲਣ ਵਾਲਾ ਨਹੀਂ ਹੈ। ਐਸਾ ਗੁਰਮੁਖਾਂ ਨੇ ਨਿਸ਼ਚੈ ਕਰਕੇ ਮਹਾਰਾਜ ਕਹਿੰਦੇ, ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਆਪਣੀ ਰਸਨਾ ਨੂੰ ਰਸਾ ਕਰਕੇ ਰੱਖਿਆ। ਹਰ ਸਮੇਂ ਰਸਨਾ ਵਾਹਿਗੁਰੂ ਦੇ ਰਸ ਦੇ ਵਿੱਚ ਰਸੀ ਰਹਿੰਦੀ ਹੈ। ਮਨ ਤ੍ਰਿਪਤਿਆ ਹਰ ਨਾਮ ਤੇ ਆਏ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉਣੇ ਕਰਕੇ ਮਨ ਵੀ ਗੁਰਮੁਖਾਂ ਦਾ ਤ੍ਰਿਪਤ ਹੋ ਗਿਆ, ਰੱਜ ਗਿਆ ਹੈ। ਤੇ ਸਾਧ ਸੰਗਤ ਜੀ ਸਹਿਜ ਸੁਭਾਵਕ ਹੀ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਦਾ ਜਾਪ ਹੋਣੇ ਕਰਕੇ, ਵਾਹਿਗੁਰੂ ਦੇ ਨਾਮ ਦੇ ਗੁਣ ਕਥਨ ਕਰਨੇ ਕਰਕੇ ਮਨ ਵੀ ਸਾਧ ਸੰਗਤ ਜੀ ਤ੍ਰਿਪਤ ਹੋ ਜਾਂਦਾ ਹੈ। ਜਦੋਂ ਤੱਕ ਮਨ ਨਹੀਂ ਨਾ ਤ੍ਰਿਪਤ ਹੁੰਦਾ,
ਉਦੋਂ ਤੱਕ ਜਿਤਨੇ ਮਰਜ਼ੀ ਕੋਈ ਸੰਸਾਰ ਦੇ ਧਨ ਪਦਾਰਥਾਂ ਦੀ ਇਕੱਤਰਤਾ ਕਰ ਲਵੇ, ਸਾਧ ਸੰਗਤ ਜੀ, ਕਦੇ ਵੀ ਜੀਵ ਦੇ ਅੰਦਰ ਦੀ ਭੁੱਖ ਨਹੀਂ ਮਿਟਦੀ। ਤ੍ਰਿਸ਼ਨਾ ਜੋ ਹੈ ਵਾਹਿਗੁਰੂ ਦੇ ਨਾਮ ਕਰਕੇ ਸਾਧ ਸੰਗਤ ਜੀ ਅੱਗ ਬੁਝਣਾ ਕਰਦੀ, ਜੀ ਤ੍ਰਿਸ਼ਨਾ ਦੀ ਅੱਗ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਪੂਰੀ ਤਰ੍ਹਾਂ ਧਿਆਨ ਬਿਰਤੀ ਵੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਦੀ ਹੈ ਜੇ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਨਹੀਂ ਤਾਂ ਜੀਵ ਦਾ ਮਨ ਤ੍ਰਿਸ਼ਨਾ ਦੇ ਕਰਕੇ ਬਾਰ-ਬਾਰ ਸੜਦਾ ਰਹਿੰਦਾ ਹੈ, ਕਦੇ ਵੀ ਸ਼ਾਂਤ ਨਹੀਂ ਹੁੰਦਾ। ਜੋ ਕੋਈ ਜੀਵ ਦੇ ਕੋਲ ਹੁੰਦਾ ਹੈ, ਜੀਵ ਉਸ ਦਾ ਵੀ ਸੁੱਖ ਨਹੀਂ ਮਾਣਦਾ, ਸਗੋਂ ਹੋਰ ਪਾਉਣ ਦੇ ਵਾਸਤੇ ਯਤਨਸ਼ੀਲ ਰਹਿੰਦਾ ਹੈ। ਬਾਰ-ਬਾਰ ਜੀਵਨ ਦੇ ਅੰਦਰ ਯਤਨ ਕਰਦਾ ਹੈ, ਭੱਜ ਦੌੜ ਕਰਦਾ ਹੀ ਰਹਿੰਦਾ ਹੈ। ਐਸੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਕਰਕੇ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਹੋ ਕੇ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਤ੍ਰਿਪਤਿਆ, ਹਰ ਨਾਮ ਤੇ ਆਏ ਉਹਨਾਂ ਦਾ ਮਨ ਵੀ ਤ੍ਰਿਪਤ ਹੋ ਗਿਆ। ਮਨ ਕਰਕੇ ਵੀ ਗੁਰਮੁਖ ਪਿਆਰੇ ਰੱਜ ਗਏ ਹਨ। ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਗੁਰਮੁਖ ਪਿਆਰਿਆਂ ਨੂੰ ਸਦੀਵੀ ਸੁਖ ਮਿਲਿਆ ਹੈ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਸ਼ਬਦ ਦੀ ਵਿਚਾਰ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਇਹ ਸਭ ਤੋਂ ਉੱਤਮ ਹੈ ਗੁਰੂ ਸ਼ਬਦ ਦੀ ਵਿਚਾਰ ਕਰਨੀ। ਤੋ ਮਹਾਰਾਜ ਸਾਹਿਬ ਜੀ ਦੇ ਹੋਰ ਵੀ ਬਚਨ ਹਨ। ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਸੰਸਾਰ ਦੇ ਅੰਦਰ ਭਾਵੇਂ तमाम ਜੀਵ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਦੇ ਹਨ, ਪਰ ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਨਾ ਕਰਦਾ हे ਜੀਵ, ਉਦੋਂ ਤੱਕ ਤੂੰ ਮੁਕਤ ਨਹੀਂ ਹੋ ਸਕੇਗਾ। ਸ਼ਬਦ ਦੀ ਵਿਚਾਰ ਦੁਆਰਾ ਹੀ ਸਮਝ ਪੈਂਦੀ ਹੈ ਕਿ ਅਸੀਂ ਜੀਵਨ ਕਿਹੜੇ ਢੰਗ ਦੇ ਨਾਲ ਨਿਰਵਾਹ ਕਰਨਾ ਹੈ, ਜੀਵਨ ਦੇ ਅੰਦਰ ਕਿਹੜੇ ਕਰਮ ਕਰਨੇ ਹਨ, ਕਿਹੜੇ ਨਹੀਂ ਕਰਨੇ, ਜੀਵਨ ਦੇ ਅੰਦਰ ਕਿਵੇਂ ਗੁਣਾਂ ਨੂੰ ਧਾਰਨ ਕਰਕੇ ਔਗੁਣਾਂ ਦਾ ਤਿਆਗ ਕਰਨਾ ਹੈ, ਕਿਵੇਂ ਪਰਮਾਰਥ ਦੇ ਰਸਤੇ ਤੇ ਚੱਲਣਾ ਹੈ, ਕਿਵੇਂ ਵਿਕਾਰਾਂ ਰੂਪੀ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਨਾ ਹੈ। ਇਹ ਸਾਧ ਸੰਗਤ ਜੀ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਹੀ ਸਮਝ ਪੈਂਦੀ ਹੈ। ਜੇਕਰ ਮਹਾਰਾਜ ਸਾਹਿਬ ਜੀ ਦੀ ਵਿਚਾਰ ਨਹੀਂ ਨਾ, ਸ਼ਬਦ ਦੀ ਵਿਚਾਰ ਧਾਰਾ ਨੇ ਜੀਵਨ ਦੇ ਵਿੱਚ ਧਾਰਨ ਕਰਦਾ, ਮਨੁੱਖ ਮਨ ਦੀਆਂ ਵਿਚਾਰਾਂ ਅਧੀਨ ਹੋ ਕਰਕੇ ਹੀ ਜ਼ਿੰਦਗੀ ਬਤੀਤ ਕਰਦਾ ਰਹਿੰਦਾ ਹੈ, ਜਿਸ ਕਰਕੇ ਮੰਜ਼ਿਲ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ ਕਿ ਉਹਨਾਂ ਗੁਰਮੁਖਾਂ ਨੂੰ ਸਦੀਵੀ ਸੁਖ ਮਿਲਿਆ ਹੈ, ਸਾਚਾ ਸ਼ਬਦ ਵਿਚਾਰੀ, ਜਿਨ੍ਹਾਂ ਨੇ ਸੱਚੀ ਸ਼ਬਦ ਦੀ ਵਿਚਾਰ ਕੀਤੀ ਹੈ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਵਿਚਾਰ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ, ਐਸੇ ਗੁਰਮੁਖ ਪਿਆਰੇ ਆਪਣੇ ਸਤਿਗੁਰੂ ਜੀ ਤੋਂ ਸਦਾ ਹੀ ਬਲਿਹਾਰ ਜਾਂਦੇ ਹਨ, ਘੁੰਮ ਵਾਰਨੇ ਜਾਂਦੇ ਆ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਪੂਰੇ ਸਤਿਗੁਰਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਕਰਕੇ ਜੀਵਨ ਦੇ ਅੰਦਰ ਦਾਤ ਮਿਲਦੀ ਹੈ, ਜਿਨ੍ਹਾਂ ਦੇ ਬਖਸ਼ਿਸ਼ ਦੇ ਨਾਲ ਸੰਸਾਰ ਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਆ, ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸਤਿਗੁਰੂ ਜੀ ਭਵ ਸਾਗਰ ਤੋਂ ਤਾਰਨ ਦੇ ਸਮਰੱਥ ਹਨ। ਜਿਤਨੀਆਂ ਵੀ ਪਈਆਂ ਹੋਈਆਂ ਵਾਸ਼ਨਾ ਦੀਆਂ ਫਾਹੀਆਂ ਨੇ, ਬੱਝੇ ਹੋਏ ਜੰਜੀਰਾਂ ਹਨ, ਸੰਸਾਰ ਦੇ ਮਾਇਆ ਦੇ ਬੰਧਨਾਂ ਦੀਆਂ ਜੰਜੀਰਾਂ ਨੂੰ ਤੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤੀ ਦੀ ਦਾਤ ਬਖਸ਼ਿਸ਼ ਕਰਨ ਵਾਲੇ ਆ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ, ਕਿਉਂਕਿ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਪੂਰੇ ਸਤਿਗੁਰਾਂ ਤੋਂ ਬਿਨਾਂ ਕਦੇ ਜੀਵਨ ਮੁਕਤੀ ਦਾ ਆਨੰਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹੋਰ ਮਾਇਆ ਦੇ ਸੁੱਖ ਤਾਂ ਭਾਵੇਂ ਘਣੇ ਪ੍ਰਾਪਤ ਹੋ ਜਾਣ, ਸਾਧ ਸੰਗਤ ਜੀ ਧਨ ਕਰਕੇ ਪਦਾਰਥਾਂ ਕਰਕੇ ਜੀਵ ਬੜਾ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ, ਬੜਾ ਇਉਂ ਪ੍ਰਤੀਤ ਧਾਰਨ ਕਰ ਲੈਂਦਾ ਕਿ ਹੁਣ ਮੈਂ ਬਹੁਤ ਜ਼ਿਆਦਾ ਸੁਖੀ ਹਾਂ। ਪਰ ਸਤਿਗੁਰੂ ਜੀ ਨੂੰ ਪੁੱਛ ਕਰਕੇ ਦੇਖੀਏ ਮਹਾਰਾਜ ਅਸਲ ਸੁਖੀ ਕਿਹੜੇ ਜੀਵ ਹਨ। ਹਜੂਰ ਗੁਰਬਾਣੀ ਵਿੱਚ ਮੁੱਖ ਵਾਕ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ,
ਵਾਹਿਗੁਰੂ ਦੇ ਗੁਣ ਗਾਏ, ਅਸਲ ਦੇ ਵਿੱਚ ਉਹਨਾਂ ਨੂੰ ਸਦੀਵੀ ਸੁਖ ਮਿਲਿਆ। ਮਾਇਆ ਦੇ ਸੁਖ ਤਾਂ ਇਹ ਥੋੜੇ ਸਮੇਂ ਬਾਅਦ ਫਿਰ ਦੁੱਖਾਂ ਵਿੱਚ ਬਦਲ ਜਾਂਦੇ ਹਨ, ਪਰ ਵਾਹਿਗੁਰੂ ਦੇ ਨਾਮ ਦਾ ਸੁਖ ਜਿਹੜਾ ਉਹ ਸਦੀਵੀ ਹੈ, ਉਹ ਸਾਧ ਸੰਗਤ ਜੀ ਸਦਾ ਰਹਿੰਦਾ ਹੈ। ਲੋਕ ਪਰਲੋਕ ਦੇ ਵਿੱਚ ਨਾਲ ਜੀਵ ਦੇ ਨਿਭਣਾ ਕਰਦਾ ਹੈ। ਜੇ ਕਿਤੇ ਜੀਵਨ ਦੇ ਅੰਦਰ ਕੋਈ ਔਕੜ ਦਾ, ਕੋਈ ਦੁੱਖ ਦਾ ਸਮਾਂ ਆ ਵੀ ਜਾਂਦਾ ਹੈ, ਵਾਹਿਗੁਰੂ ਦੇ ਨਾਮ ਦੇ ਸੁਖ ਕਰਕੇ ਉਹ ਵੀ ਸਾਧ ਸੰਗਤ ਜੀ ਮਹਿਸੂਸ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਚੱਲਦਾ ਦੁੱਖ ਔਕੜਾਂ ਕਿਹੜੇ ਵੇਲੇ ਆਈਆਂ ਤੇ ਕਿਹੜੇ ਵੇਲੇ ਅਭਾਵ ਹੋ ਗਈਆਂ ਨੇ, ਪਤਾ ਹੀ ਨਹੀਂ ਚੱਲਦਾ। ਤੇ ਨਹੀਂ ਤਾਂ ਛੋਟੇ ਛੋਟੇ ਦੁੱਖ ਵੀ ਸਾਧ ਸੰਗਤ ਜੀ ਪਹਾੜਾਂ ਦੀ ਤਰ੍ਹਾਂ ਪ੍ਰਤੀਤ ਹੋਣ ਲੱਗ ਪੈਂਦੇ ਆ ਜੇ ਪਰਮੇਸ਼ਰ ਦਾ ਜਾਪ ਨਹੀਂ ਕਰਦਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ। हे ਜੀਵ, ਸਦਾ ਸਦਾ ਆਪਣੇ ਸਤਿਗੁਰੂ ਜੀ ਤੋਂ ਕੁਰਬਾਨ ਜਾਇਆ ਕਰ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਅੱਖੀ ਸੰਤੋਖੀਆ ਏਕ ਲਿਵ ਲਾਏ। ਮਹਾਰਾਜ, ਅੱਖਾਂ ਦੀ ਤ੍ਰਿਪਤੀ ਕਿਵੇਂ ਹੁੰਦੀ ਹੈ, ਅੱਖਾਂ ਕਿਵੇਂ ਰੱਜਦੀਆਂ ਹਨ? ਸਤਿਗੁਰੂ ਜੀ ਕਹਿੰਦੇ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਉਣ ਦੇ ਨਾਲ। ਨਹੀਂ ਤਾਂ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਜਿਵੇਂ ਬਚਨ ਕਹੇ ਆ ਨਾ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਨਹੀਂ ਕਦੇ ਵੀ ਰੱਜਦੀਆਂ ਸੰਸਾਰ ਦੇ ਨਾਚ ਤਮਾਸ਼ੇ ਲੱਚਰਪਣਾ ਦੇਖ ਦੇਖ ਕਰਕੇ, ਨਾ ਹੀ ਕੰਨ ਕਦੇ ਰੱਜਦੇ ਐ ਸੰਸਾਰ ਦੇ ਨਿੰਦਿਆ ਚੁਗਲੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਕਰਕੇ, ਨਾ ਹੀ ਕਦੇ ਜ਼ੁਬਾਨ ਰੱਜਦੀ ਐ ਸੰਸਾਰ ਦੇ ਪਦਾਰਥਾਂ ਨੂੰ ਚੱਖ ਕਰਕੇ, ਨਾ ਕਦੇ ਨੱਕ ਰੱਜਦਾ ਸੰਸਾਰ ਦੀਆਂ ਸੁਗੰਧੀਆਂ ਦੁਰਗੰਧੀਆਂ ਨੂੰ ਸਾਧ ਸੰਗਤ ਜੀ ਮਾਣ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਕੂੜੇ ਪ੍ਰਵਾਸੀਆਂ ਦੇ ਵਿੱਚ ਕੋਈ ਵੀ ਕਦੇ ਰੱਜਦਾ ਨਹੀਂ ਹੈ। ਜੇ ਤ੍ਰਿਪਤੀ ਹੁੰਦੀ ਹੈ ਨਾ, ਵਾਹਿਗੁਰੂ ਦਾ ਜਸ ਗਾਉਣੇ ਕਰਕੇ ਮਹਾਰਾਜ ਕਹਿੰਦੇ ਤ੍ਰਿਪਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਬਖਸ਼ਿਸ਼ ਕਰਦੇ, ਹੈ ਪ੍ਰਾਣਾ ਤਾਰੇ ਜੀਵਾ, ਜਿੰਨੀ ਦੇਰ ਤੱਕ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਨਹੀਂ ਧਾਰਨ ਕਰਦਾ, ਉਨੀ ਦੇਰ ਤੱਕ ਕਦੇ ਅੱਖਾਂ ਵੀ ਨਹੀਂ ਰੱਜਣ ਵਾਲੀਆਂ। ਜਿਤਨਾ ਮਰਜ਼ੀ ਅੱਖਾਂ ਦੇ ਨਾਲ ਰੰਗਾ ਰੰਗਾ ਦੀ ਦੁਨੀਆ ਦੇਖ ਲੈ, ਪਰ ਤ੍ਰਿਪਤੀ ਤਾਂ ਹੀ ਹੋਵੇਗੀ ਜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਦੀਦਾਰ ਕਰੇਗਾ। ਅੱਖੀ ਸੰਤੋਖੀਆ ਏਕ ਲਿਵ ਲਾਏ। ਜਿਨ੍ਹਾਂ ਨੇ ਇੱਕ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲਿਵ ਲਗਾਈ ਹੈ, ਉਹਨਾਂ ਦੀਆਂ ਅੱਖਾਂ ਵੀ ਮਹਾਰਾਜ ਕਹਿੰਦੇ ਰੱਜ ਗਈਆਂ ਨੇ। ਸਾਧ ਸੰਗਤ ਜੀ ਅੱਖਾਂ ਦੀ ਤ੍ਰਿਪਤੀ ਹੋ ਗਈ, ਉਹ ਕਦੇ ਫਿਰ ਪਰਾਈ ਰੂਪਾਂ ਨੂੰ ਨਹੀਂ ਤੱਕਦੀਆਂ। ਐਸਾ ਮਹਾਰਾਜ ਕਹਿੰਦੇ ਸੰਤੋਖ ਪ੍ਰਾਪਤ ਹੋਇਆ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣੈ। ਇਹ ਸਾਧ ਸੰਗਤ ਜੀ ਐਸਾ ਸੰਤੋਖ ਨੇਤਰਾਂ ਨੂੰ ਵੀ ਪ੍ਰਾਪਤ ਹੋ ਗਿਆ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਇਹੋ ਵੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਸੰਸਾਰ ਵਿਸ਼ਿਆਂ ਦੀ ਜ਼ਹਿਰ ਦੀ ਤਰ੍ਹਾਂ ਹੈ। हे ਨਿਤਰੋ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਕਰਨਾ ਕਰੋ। ਪਰਮੇਸ਼ਰ ਨੇ ਤਾਂ ਹੀ ਤੁਹਾਨੂੰ ਇਸ ਸਰੀਰ ਦੇ ਨਾਲ ਲਗਾਇਆ, ਪਰਮਾਤਮਾ ਦੇ ਦੀਦਾਰ ਕਰਨ ਦੇ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਉਪਦੇਸ਼ ਦੁਆਰਾ ਨੇਤਰ ਵੀ ਗੁਰਮੁਖਾਂ ਦੇ ਸੰਤੋਖੇ ਗਏ ਹੈ, ਤ੍ਰਿਪਤ ਹੋ ਗਏ ਨੇ, ਰੱਜ ਗਏ ਹੈ। ਸੰਸਾਰ ਦੇ ਰੰਗਾ ਰੰਗਾ ਦੀ ਦੁਨੀਆ ਨੂੰ ਦੇਖਣ ਦੀ ਲਾਲਸਾ ਨੇਤਰਾਂ ਦੀ ਖਤਮ ਹੋ ਗਈ ਹੈ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਤੇ ਮਨ ਕਿਵੇਂ ਸੰਤੋਖਿਆ ਹੈ, ਮਨ ਨੂੰ ਸੰਤੋਖ ਕਿਵੇਂ ਪ੍ਰਾਪਤ ਹੋਇਆ ਹੈ? ਸਾਧ ਸੰਗਤ ਜੀ ਦਵੈਸ਼ ਭਾਵਨਾ ਗਵਾ ਕੇ, ਭਾਵ ਈਰਖਾ ਨੂੰ ਛੱਡ ਕਰਕੇ ਮਨ ਸੰਤੋਖਿਆ ਗਿਆ, ਮਨ ਵੀ ਤ੍ਰਿਪਤ ਹੋ ਗਿਆ ਹੈ। ਨਹੀਂ ਤਾਂ ਮਨ ਕਿੱਥੇ ਰੱਜਦਾ ਸਾਧ ਸੰਗਤ ਜੀ? ਬਾਰ-ਬਾਰ ਹਰ ਸਮੇਂ ਭਟਕਣਾ ਦੇ ਵਿੱਚ ਬਹਿ ਕੇ ਈਰਖਾ ਵਸ ਹੋ ਕਰਕੇ ਹਰ ਸਮੇਂ ਸੜਦਾ ਰਹਿੰਦਾ ਹੈ। ਮਨ ਦਾ ਸੁਭਾਅ ਇਦਾਂ ਦਾ ਹੈ ਕਿ ਆਪ ਦੇ ਨਾਲ ਦੇ ਗਵਾਂਢੀ ਨੂੰ ਦੇਖ ਕਰਕੇ ਕਿ ਉਹਨੂੰ ਰੱਬਾ ਬਹੁਤਾ ਦੇ ਦਿੱਤਾ, ਮੈਨੂੰ ਥੋੜਾ ਦਿੱਤਾ,
ਉਹ ਪਾਉਣ ਦੇ ਵਾਸਤੇ ਕਈ ਵਾਰ ਜਿਹੜਾ ਮਿਲਿਆ ਹੁੰਦਾ ਉਹ ਵੀ ਗਵਾ ਬੈਠਦਾ ਹੈ। ਬਹੁਤ ਯਤਨ ਕਰਦਾ ਮਨ, ਬਾਰ-ਬਾਰ ਇਦਾਂ ਦੀ ਭੱਜ ਦੌੜ ਕਰਦਾ ਹੀ ਰਹਿੰਦਾ। ਪਰ ਹਜੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਈਰਖਾ ਦਵੇਸ਼ ਭਾਵਨਾ ਆਪਣੇ ਮਨ ਦੇ ਵਿੱਚੋਂ ਮਿਟਾ ਲਈ ਹੈ, ਉਹਨਾਂ ਦਾ ਮਨ ਵੀ ਸਾਧ ਸੰਗਤ ਜੀ ਸੰਤੋਖੀ ਬਣ ਗਿਆ। ਉਹਨਾਂ ਦਾ ਮਨ ਵੀ ਸਾਧ ਸੰਗਤ ਜੀ ਫਿਰ ਰੱਜ ਗਿਆ ਹੈ। ਕਾਹਦਾ ਸੰਤੋਖ ਮਿਲਿਆ ਕਿ ਜੀਵਨ ਦੇ ਅੰਦਰ ਜੋ ਕੁਝ ਪ੍ਰਮਾਤਮਾ ਨੇ ਬਖਸ਼ਿਆ ਹੈ, ਇਹ ਮੇਰਾ ਹੀ ਪੂਰਬਲੇ ਜਨਮਾਂ ਦਾ ਕਰਮਾਂ ਦਾ ਬੀਜ ਬੀਜਿਆ ਸੀ, ਮੈਨੂੰ ਪ੍ਰਮਾਤਮਾ ਨੇ ਫਲ ਦਿੱਤਾ। ਐਸੀ ਵਿਚਾਰ ਆਪਣੇ ਜੀਵਨ ਦੇ ਅੰਦਰ ਫਿਰ ਧਾਰਨ ਕਰ ਲੈਂਦਾ, ਹਿਰਦੇ ਅੰਦਰ ਨਿਸ਼ਚਾ ਪ੍ਰਾਪਤ ਹੋ ਜਾਂਦਾ ਹੈ। ਜੇ ਮੈਨੂੰ ਦੁੱਖ ਮਿਲੇ ਹੈ, ਇਹ ਮੇਰੇ ਪੂਰਬਲੇ ਮਾੜੇ ਕਰਮਾਂ ਦਾ ਫਲ ਮੈਨੂੰ ਪਰਮੇਸ਼ਰ ਨੇ ਦਿੱਤਾ ਹੈ। ਜੇ ਸੁਖ ਮਿਲੇ ਹੈ, ਉਹ ਪੁੰਨ ਕਰਮਾਂ ਦਾ ਫਲ ਵਾਹਿਗੁਰੂ ਮੈਨੂੰ ਦਿੰਦਾ ਪਿਆ ਹੈ। ਐਸੀ ਮਨ ਦੇ ਅੰਦਰ ਭਾਵਨਾ ਬਣ ਜਾਂਦੀ ਹੈ ਉਹਨਾਂ ਗੁਰਮੁਖਾਂ ਦੇ, ਜਿਸ ਕਰਕੇ ਮਹਾਰਾਜ ਕਹਿੰਦੇ ਮਨ ਉਹਨਾਂ ਦਾ ਸੰਤੋਖਿਆ ਹੀ ਰਹਿੰਦਾ। ਹੋਰਾਂ ਦੇ ਬਹੁਤੇ ਧਨ, ਬਹੁਤੇ ਪਦਾਰਥ, ਬਹੁਤੇ ਸੁੱਖਾਂ ਨੂੰ ਦੇਖ ਕਰਕੇ ਮਨ ਕਦੇ ਵੀ ਉਹਨਾਂ ਦਾ ਸੜਦਾ ਨਹੀਂ ਹੈ, ਈਰਖਾ ਦੀ ਅੱਗ ਦੇ ਵਿੱਚ ਤਪਦਾ ਨਹੀਂ ਹੈ। ਹਿਰਦਾ ਸਦਾ ਹੀ ਮਹਾਰਾਜ ਕਹਿੰਦੇ ਉਹਨਾਂ ਦਾ ਸ਼ਾਂਤ ਰਹਿੰਦਾ ਹੈ। ਜਿਨ੍ਹਾਂ ਨੇ ਦਵੇਸ਼ ਈਰਖਾ ਵਾਲੀ ਭਾਵਨਾ ਨੂੰ ਆਪਣੇ ਹਿਰਦਿਓਂ ਦੂਰ ਕਰ ਦਿੱਤਾ, ਅਭਾਵ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਭਾਉ ਨਾਮ ਸਾਧ ਸੰਗਤ ਜੀ ਪਿਆਰ ਦਾ ਹੈ। ਇੱਕ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਹੋਰ ਜਿੰਨੇ ਵੀ ਧਨ ਦੇ, ਪਦਾਰਥਾਂ ਦੇ, ਸ਼ਰੀਰਾਂ ਦੇ, ਸੰਸਾਰ ਦੇ ਜਿਤਨੇ ਵੀ ਸੁੱਖਾਂ ਦੇ ਨਾਲ ਪਿਆਰ ਹੈ ਨਾ, ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਦੂਜਾ ਭਾਵ ਗਵਾਏ, ਇੱਕ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਸਭ ਸੰਸਾਰ ਦੇ ਝੂਠੇ ਜਾਣ ਕਰਕੇ ਪਿਆਰ ਤਿਆਗ ਦਿੱਤੇ ਹੈ, ਆਪਣੇ ਹਿਰਦਿਓਂ ਗਵਾ ਦਿੱਤੇ ਹੈ, ਉਹਨਾਂ ਗੁਰਮੁਖਾਂ ਦਾ ਮਨ ਵੀ ਮਹਾਰਾਜ ਕਹਿੰਦੇ ਸੰਤੋਖਿਆ ਗਿਆ ਹੈ। ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਰੱਜ ਗਿਆ, ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜੋ ਹਰ ਸਮੇਂ ਬੇਨਤੀਆਂ ਕਰਦੇ ਨੇ, ਮਹਾਰਾਜ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਮਹਾਰਾਜ ਆਪ ਜੀ ਦੇ ਚਰਨਾਂ ਦਾ ਸੱਚਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਹਾਰਾਜ ਆਪਣੇ ਸਵਾਰਥਾਂ ਲਈ ਨੇੜੇ ਟੋਕ ਕਰਕੇ ਬੈਠਦੇ ਆ। ਸੁਖ ਨਹੀਂ ਜਦੋਂ ਕੋਈ ਪ੍ਰਾਪਤ ਹੁੰਦਾ, ਫਿਰ ਮਹਾਰਾਜ ਕੋਈ ਵੀ ਨੇੜੇ ਨਹੀਂ ਆਵੰਦਾ। ਔਕੜ ਦੇ ਸਮੇਂ ਕੋਈ ਵੀ ਸਹਾਇਕ ਨਹੀਂ ਬਣਦਾ। ਇਸ ਲਈ ਪਰਮੇਸ਼ਰ ਆਪ ਜੀ ਦੇ ਚਰਨਾਂ ਦਾ ਪਿਆਰ ਹੀ ਲਾਹੇਵੰਦ ਹੈ। ਮਹਾਰਾਜ ਆਪ ਜੀ ਦੇ ਚਰਨਾਂ ਦਾ ਪਿਆਰ ਹੀ ਅਸੀਂ ਹਿਰਦੇ ਅੰਦਰ ਧਾਰਨ ਕੀਤਾ ਹੈ। ਦੇਹ ਸਰੀਰ ਸੁਖ ਹੋਵੇ ਸ਼ਬਦ ਹਰਿ ਨਾਏ। ਜਿਨ੍ਹਾਂ ਨੇ ਸ਼ਬਦ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ, ਸਾਧ ਸੰਗਤ ਜੀ ਉਹਨਾਂ ਦਾ ਸਰੀਰ ਵੀ ਅਰੋਗੀ ਬਣ ਗਿਆ। ਹਿਰਦੇ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਸੁਖ ਮਿਲਿਆ ਹੈ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ ਸਾਧ ਸੰਗਤ ਜੀ ਇਕੱਲਾ ਮਨ ਦੇ ਰੋਗ ਨਹੀਂ ਦੂਰ ਹੁੰਦੇ, ਤਨ ਦੇ ਰੋਗ ਵੀ ਬਹੁਤ ਦੂਰ ਹੋ ਜਾਂਦੇ ਹੈ। ਸਤਿਗੁਰੂ ਜੀ ਤਨ ਦੇ ਰੋਗਾਂ ਨੂੰ ਵੀ ਕੱਟ ਦਿੰਦੇ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰੂ ਜੀ ਤਨ ਦੇ ਰੋਗਾਂ ਨੂੰ ਵੀ ਕੱਟ ਦਿੰਦੇ ਹਨ, ਜੋ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਜਾਪ ਕਰਦੇ ਹੈ। ਜਿਵੇਂ ਜਿਵੇਂ ਗੁਰਬਾਣੀ ਪੜ੍ਹਦੇ ਹਨ ਜਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦੇ ਹਨ, ਸਤਿਗੁਰੂ ਜੀ ਤਨ ਦੇ ਰੋਗ ਵੀ ਕੱਟ ਦਿੰਦੇ ਹੈ। ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰਿ ਨਾਏ। ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਬਦ ਬ੍ਰਹਮ ਸਰੂਪ ਨੂੰ ਪਾਉਣ ਦੇ ਵਾਸਤੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ, ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਥੂਲ ਦੇਹ ਅਤੇ ਸੂਖਸ਼ਮ ਦੇਹ। ਭਾਵ ਇਹ ਜਿਹੜਾ ਪ੍ਰਤੱਖ ਸਾਹਮਣੇ ਸਾਨੂੰ ਸਰੀਰ ਨਜ਼ਰ ਆਉਂਦਾ, ਇਹਨੂੰ ਸਥੂਲ ਦੇਹ ਕਿਹਾ ਜਾਂਦਾ ਹੈ। ਇੱਕ ਸੂਖਸ਼ਮ ਸਰੀਰ ਹੈ, ਸਰੀਰ ਦੇ ਅੰਦਰ ਹੈ, ਜਿਹਨੂੰ ਇਹਨਾਂ ਨੇਤਰਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਵਾਹਿਗੁਰੂ ਨੇ ਪ੍ਰਤੱਖ ਵੀ ਔਰ ਸੂਖਸ਼ਮ ਸਰੀਰ ਵੀ ਜਿਹੜਾ ਅਰੋਗੀ ਕਰ ਦਿੱਤੇ ਹੈ। ਵਿਕਾਰਾਂ ਰੂਪੀ ਰੋਗਾਂ ਤੋਂ ਰਹਿਤ ਕਰਕੇ ਸਦੀਵੀ ਸੁਖ ਬਖਸ਼ਿਆ, ਜਿਨ੍ਹਾਂ ਨੇ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਹੈ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਪਰਮੇਸ਼ਰ ਦਾ ਨਾਮ ਚੰਦਨ ਦੀ ਤਰ੍ਹਾਂ ਹੈ, ਭਗਤੀ ਰੂਪ ਸੁਗੰਧੀ ਸਾਧ ਸੰਗਤ ਜੀ ਵੰਡਦਾ ਹੈ।
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਰੂਪੀ ਚੰਦਨ ਦਾ ਬੂਟਾ ਲੱਗ ਜਾਂਦਾ ਹੈ ਨਾ, ਫਿਰ ਉਹਨਾਂ ਦੇ ਸਭ ਇੰਦਰੀਆਂ ਦੇ ਵਿੱਚੋਂ ਭਗਤੀ ਦੀ ਸੁਗੰਧੀ ਆਉਂਦੀ ਹੈ। ਕਦੇ ਵੀ ਸਾਧ ਸੰਗਤ ਜੀ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਦੀ ਬਦਬੂ ਨਹੀਂ ਕਦੇ ਉਹਨਾਂ ਦੇ ਨੇਤਰਾਂ ਦੇ ਵਿੱਚੋਂ, ਜ਼ੁਬਾਨ ਦੇ ਵਿੱਚੋਂ, ਕੰਨਾਂ ਦੇ ਵਿੱਚੋਂ, ਹੱਥਾਂ ਦੇ ਵਿੱਚੋਂ, ਪੈਰਾਂ ਦੇ ਵਿੱਚੋਂ ਕਦੇ ਵੀ ਨਿਆਵਨਾ ਕਰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਰੂਪੀ ਪਰਮ ਲੱਗ ਜਾਂਦਾ ਹੈ। ਪਰਮੇਸ਼ਰ ਦੇ ਨਾਮ ਰੂਪੀ ਚੰਦਨ ਦਾ ਰੁੱਖ ਪ੍ਰਾਪਤ ਹੋਣੇ ਕਰਕੇ ਸਾਧ ਸੰਗਤ ਜੀ ਗੁਰਮੁਖਾਂ ਦੇ ਨੇਤਰਾਂ ਦੇ ਵਿੱਚੋਂ ਵੀ ਭਗਤੀ ਦੀ ਮਹਿਲ ਆਉਂਦੀ ਹੈ, ਉਹਨਾਂ ਦੀ ਰਸਨਾ ਤੋਂ ਵੀ ਭਗਤੀ ਦੀ ਮਹਿਲ ਆਉਂਦੀ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਉਹ ਸੁਣਦੇ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਨਾਮ ਪਰਮਲ ਹਿਰਦੈ ਰਹਿਆ ਸਮਾਏ। ਵਾਹਿਗੁਰੂ ਦਾ ਨਾਮ ਪਰਮਲ ਚੰਦਨ ਦੀ ਤਰ੍ਹਾਂ ਸੁਗੰਧੀ ਵਾਲਾ, ਮਹਿਕ ਦੇਣ ਵਾਲਾ, ਪਰਮੇਸ਼ਰ ਦੀ ਭਗਤੀ ਰੂਪ ਸੁਗੰਧੀ ਬਖਸ਼ਿਸ਼ ਕਰਨ ਵਾਲਾ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸਮਾ ਗਿਆ ਹੈ, ਜਿਨ੍ਹਾਂ ਨੇ ਪਿਆਰ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਹੈ। ਨਾਨਕ ਮਸਤਕ ਜਿਸ ਵਡ ਭਾਗ। ਹਜੂਰ ਕਹਿੰਦੇ ਹਨ, ਹੈ ਗੁਰਸਿੱਖੋ, ਜਿਨ੍ਹਾਂ ਦੇ ਮਸਤਕ ਦੇ ਵੱਡੇ ਭਾਗ ਜਾਗ ਜਾਂਦੇ ਹੈ। ਪੂਰਬਲੇ ਜਿਨ੍ਹਾਂ ਦੇ ਕਰਮਾਂ ਦੇ ਭਾਗ ਅੰਗੂਰ ਫੁੱਟ ਜਾਂਦਾ ਹੈ, ਕਮਾਏ ਹੋਏ ਚੰਗੇ ਕਰਮ ਜਿਨ੍ਹਾਂ ਨੂੰ ਇਸ ਜੀਵਨ ਦੇ ਅੰਦਰ ਮਿਲੇ ਹਨ। ਗੁਰ ਕੀ ਬਾਣੀ ਸਹਿਜ ਵੈਰਾਗ। ਉਹਨਾਂ ਨੂੰ ਗੁਰੂ ਕੀ ਬਾਣੀ ਦੁਆਰਾ, ਸਤਿਗੁਰਾਂ ਦੇ ਬਖਸ਼ੇ ਉਪਦੇਸ਼ ਦੁਆਰਾ ਸਹਿਜ ਹਿਰਦੇ ਅੰਦਰ ਸ਼ਾਂਤੀ ਅਤੇ ਸਾਧ ਸੰਗਤ ਜੀ ਸੱਚਾ ਵੈਰਾਗ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗ ਗਏ ਹਨ। ਗੁਰ ਕੀ ਬਾਣੀ ਸਹਿਜ ਵੈਰਾਗ, ਸਹਿਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਜਾਂ ਸਹਿਜ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਹਿਰਦਾ ਕਦੇ ਵੀ ਉਹਨਾਂ ਗੁਰਮੁਖਾਂ ਦਾ ਤਪਦਾ ਨਹੀਂ, ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਅੰਗੂਰ ਫੁੱਟ ਗਏ ਹੈ। ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਵਸਾ ਦਿੱਤਾ। ਗੁਰ ਕੀ ਬਾਣੀ ਸਹਿਜ ਵੈਰਾਗ, ਸੱਚਾ ਵੈਰਾਗ ਉਹਨਾਂ ਨੂੰ ਪ੍ਰਾਪਤ ਹੋਇਆ। ਵਿਖਾਵੇ ਮਾਤਰ ਨਹੀਂ ਕਿ ਐਵੇਂ ਮਗਲੇ ਮਤ ਸਮਾਧੀ ਲਾ ਕੇ ਬੈਠ ਜਾਣਾ, ਜਾਂ ਫਿਰ ਨੇਤਰਾਂ ਦੇ ਸਾਧ ਸੰਗਤ ਜੀ ਅੱਖਾਂ ਨੂੰ ਤਾਰਬੀਨ ਦਾ ਤੇਲ ਲਾ ਕੇ ਆਖਣਾ ਕਿ ਬੜਾ ਮੈਨੂੰ ਵੈਰਾਗ ਆਉਂਦਾ ਹੈ। ਐਸਾ ਨਹੀਂ, ਜੀਵਨ ਦੇ ਅੰਦਰ ਸੱਚਾ ਵੈਰਾਗ ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ਿਆ ਹੈ। ਵੈਰਾਗ ਵੀ ਕੈਸਾ ਹੈ, ਇਹ ਮਾਤ ਲੋਕ ਤੋਂ ਲੈ ਕਰਕੇ ਬ੍ਰਹਮ ਲੋਕ ਦੇ ਸੁਖ, ਜਿਤਨੇ ਵੀ ਸੁਖ ਹਨ, ਸਭ ਨੂੰ ਕਾਂ ਦੀ ਵਿਸ਼ਟਾਂ ਦੀ ਤਰ੍ਹਾਂ ਜਾਣਨਾ। ਕਿ ਤਾਂ ਜਿੰਨੇ ਵੀ ਮਾਇਆ ਦੇ ਸੁਖ ਇੱਕ ਗੰਦਗੀ ਦੀ ਤਰ੍ਹਾਂ ਹਨ, ਬਹੁਤਾ ਸਮਾਂ ਰਹਿਣ ਵਾਲੇ ਨਹੀਂ ਹੈ। ਜਿਵੇਂ ਕੋਈ ਬੜਾ ਵੀ ਮਿੱਠੜਾ ਪਦਾਰਥ ਛਕ ਕਰਕੇ ਬਾਅਦ ਵਿੱਚ ਸਾਧ ਸੰਗਤ ਜੀ ਵਿਸ਼ਟਾ ਹੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ, ਇਉਂ ਗੁਰਮੁਖਾਂ ਦੀ ਦ੍ਰਿਸ਼ਟੀ ਦੇ ਵਿੱਚ ਸੰਸਾਰ ਭਰ ਦੇ ਜਿਤਨੇ ਵੀ ਮਾਇਆ ਦੇ ਸੁਖ ਹਨ, ਉਹ ਸਭ ਵਿਸ਼ਟਾ ਦੀ ਤਰ੍ਹਾਂ ਪ੍ਰਤੀਤ ਹੋਣ ਲੱਗ ਪੈਂਦੇ ਹਨ। ਉਹਨਾਂ ਨੂੰ ਅਸਲ ਵੈਰਾਗੀ ਕਿਹਾ ਜਾਂਦਾ ਹੈ। ਵੈਰਾਗ ਵੀ ਕਈ ਪ੍ਰਕਾਰ ਦਾ ਹੁੰਦਾ ਹੈ। ਤੋ ਹਜੂਰ ਕਹਿੰਦੇ, ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹਨਾਂ ਨੂੰ ਗੁਰੂ ਕੀ ਬਾਣੀ ਦੁਆਰਾ ਸੱਚਾ ਵੈਰਾਗ ਪ੍ਰਾਪਤ ਹੁੰਦਾ ਹੈ। ਵਡਹੰਸ ਮਹੱਲਾ ਤੀਜਾ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚਾ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਪੂਰੇ ਸਤਿਗੁਰਾਂ ਦੁਆਰਾ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜੇ ਗੁਰਸਿੱਖੋ ਨਾਮ ਦੀ ਦਾਤ ਲੈਣੀ ਹੈ ਨਾ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਓ। ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲਓ। ਗਰੀਬ ਨਵਾਜ ਸਤਿਗੁਰੂ ਜੀ ਤਰੁੱਟ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਆ। ਜਿੱਥੇ ਹੋਰ ਦਾਤਾਂ ਮਹਾਰਾਜ ਸਾਹਿਬ ਜੀ ਵੰਡਦੇ ਹਨ, ਸਤਿਗੁਰੂ ਜੀ ਨਾਮ ਦੀ ਦਾਤ ਦੇਣ ਦੇ ਸਮਰੱਥ ਹਨ। ਸਾਧ ਸੰਗਤ ਜੀ, ਇਸ ਲਈ ਕਦੇ ਸਤਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਦੇ ਕੋਲੋਂ ਸਾਨੂੰ ਨਾਮ ਦੀ ਦਾਤ ਨਹੀਂ ਲੈਣੀ ਚਾਹੀਦੀ। ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਪੰਜਾਂ ਪਿਆਰਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਾਮ ਦੀ ਦਾਤ ਲੈਣੀ ਚਾਹੀਦੀ ਹੈ। ਇਹ ਸਿੱਖ ਦਾ ਫਰਜ਼ ਬਣਦਾ ਹੈ। ਪਰ ਸਾਧ ਸੰਗਤ ਜੀ, ਪਤਾ ਨਹੀਂ ਕਿਹੜੇ ਅੱਜ ਵਹਿਮਾਂ ਤੇ ਭਰਮਾਂ ਦਾ ਅਸੀਂ ਸ਼ਿਕਾਰ ਹੋ ਗਏ। ਪਤਾ ਨਹੀਂ ਕਿੱਦਾਂ ਦੀਆਂ ਵਿਚਾਰਾਂ ਨੂੰ ਅਸੀਂ ਧਾਰਨ ਕਰ ਲਿਆ, ਕੰਨਾਂ ਵਿੱਚ ਨਾਮ ਦੀਆਂ ਦਾਤਾਂ ਲੈਂਦੇ ਫਿਰਦੇ ਹਾਂ। ਕੋਈ ਪਾਣੀ ਵਿੱਚ ਫੂਕਾਂ ਮਾਰ ਕਰਕੇ ਦੇ ਦਿੰਦਾ, ਕੋਈ ਪੁੜੀਆਂ ਵਿੱਚ ਬਣਾ ਕੇ ਕਿਸੇ ਤੋਂ ਕਈ ਵਾਰ ਲਈ ਜਾਂਦੇ ਆ। ਪਰ ਇਹ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਮਰਜ਼ਾਦਾ ਨਹੀਂ ਹੈ।
ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂਵਾੜੇ ਸਤਿਗੁਰੂ ਜੀ ਨੇ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਹੈ ਇਹ ਸਾਧ ਸੰਗਤ ਜੀ ਕਾਇਮ ਕੀਤੀ ਹੈ ਨਾ, ਉਹ ਇਹੀ ਮਰਜ਼ਾਦਾ ਹੈ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜਾਂ ਪਿਆਰਿਆਂ ਤੋਂ ਹੀ ਨਾਮ ਦੀ ਦਾਤ ਲੈ ਸਕਦਾ ਹੈ। ਹੋਰ ਜੇਕਰ ਇਕੱਲਾ ਦੁਕੱਲਾ ਕੋਈ ਨਾਮ ਦੀ ਦਾਤ ਦੇਂਦਾ ਜਾਂ ਲੈਂਦਾ, ਦੋਵੇਂ ਨਰਕਾਂ ਦੇ ਭਾਗੀ ਬਣਦੇ ਆ। ਇਹ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੇ ਵੱਲੋਂ ਹੁਕਮ ਹੁੰਦਾ ਹੈ। ਤੋ ਇਸ ਲਈ ਸਾਨੂੰ ਸਾਧ ਸੰਗਤ ਜੀ ਵਿਚਾਰ ਕਰਨੀ ਚਾਹੀਦੀ ਹੈ। ਕਿਤੇ ਅਸੀਂ ਵੀ ਮਹਾਰਾਜ ਸਾਹਿਬ ਜੀ ਦੇ ਦਰ ਛੱਡ ਕੇ ਹੋਰ ਤਾਂ ਨਹੀਂ ਕਿਤੇ ਦਰ ਦਰ ਤੇ ਧੱਕੇ ਖਾ ਰਹੇ, ਹੋਰ ਤਾਂ ਨਹੀਂ ਕਿਤੇ ਦਰ ਦਰ ਤੇ ਜਾ ਕਰਕੇ ਨੱਕ ਰਗੜ ਰਹੇ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਨੇ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਪੂਰੇ ਸਤਿਗੁਰਾਂ ਦੁਆਰਾ ਹੀ ਨਾਮ ਦੀ ਦਾਤ ਪਾਈ ਜਾ ਸਕਦੀ ਹੈ। ਸੱਚੇ ਸ਼ਬਦ ਸੱਚ ਸਮਾਏ। ਸੱਚੇ ਸ਼ਬਦ ਦੁਆਰਾ ਹੀ ਗੁਰਮੁਖਾਂ ਦਾ ਸੱਚੇ ਪ੍ਰਮਾਤਮਾ ਦੇ ਵੀ ਸਮਾਉਣਾ ਹੋਇਆ। ਸ਼ਬਦ ਦੁਆਰਾ ਸਾਧ ਸੰਗਤ ਜੀ, ਇੱਕ ਸ਼ਬਦ ਐਸੀ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਹੈ ਜੋ ਵਿਛੜੇ ਹੋਏ ਜੀਵ ਨੂੰ ਪ੍ਰਮਾਤਮਾ ਦੇ ਨਾਲ ਮਿਲਾਉਣ ਦੇ ਸਮਰੱਥ ਹੈ। ਕਿਉਂਕਿ ਸ਼ਬਦ ਹੀ ਗੁਰੂ ਹੈ, ਗੁਰੂ ਹੀ ਸ਼ਬਦ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਜੋ ਪਵਿੱਤਰ ਗੁਰਬਾਣੀ ਹੈ ਗੁਰੂ ਸਰੂਪ ਹੈ। ਤੇ ਸਤਿਗੁਰੂ ਜੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਵਰੂਪ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸ਼ਬਦ ਨੂੰ ਮਹਾਨ ਵਡਿਆਈ ਬਖਸ਼ੀ ਹੈ। 10 ਜਾਮੇ ਮਹਾਰਾਜ ਸਾਹਿਬ ਜੀ ਨੇ ਧਾਰਨ ਕੀਤੇ ਹੈ ਨਾ, 10 ਜਾਮਿਆਂ ਦੇ ਵਿੱਚ ਸਾਧ ਸੰਗਤ ਜੀ ਸ਼ਬਦ ਨੂੰ ਵਡਿਆਈ ਬਖਸ਼ੀ ਹੈ। ਜੇ ਸਿੱਧ ਸਵਾਲ ਕਰਦੇ ਆ ਨਾ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੂੰ, ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਤੇ ਹਜੂਰ ਜਵਾਬ ਦਿੰਦੇ ਹਨ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਕਿ ਸ਼ਬਦ ਹੀ ਸਾਡਾ ਗੁਰੂ ਹੈ। ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦ ਨੂੰ ਮਹਾਨ ਵਡਿਆਈ ਬਖਸ਼ੀ ਹੈ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਪਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਸਾਧ ਸੰਗਤ ਜੀ ਸ਼ਬਦ ਨੂੰ ਵਡਿਆਈ ਬਖਸ਼ੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇਤੀ ਆਵਾਜ਼ਾਂ ਮਾਰ ਰਹੇ ਹੈ, ਗੁਰਸਿੱਖੋ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸ਼ਬਦ ਨੂੰ ਵਡਿਆਈ ਬਖਸ਼ਿਸ਼ ਕਰਦੇ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਤੁਰੋਂ ਆਈ ਹੋਈ ਰੱਬੀ ਬਾਣੀ ਹੈ। ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸ਼ਬਦ ਦਾ ਕਿੰਨਾ ਸਤਿਕਾਰ ਕੀਤਾ ਹੈ, ਕਿੰਨਾ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਵਡਿਆਈ ਸ਼ਬਦ ਦੇ ਉਚਾਰਨ ਕੀਤੀ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਹਨ, ਸੱਚਾ ਸ਼ਬਦ ਸੱਚ ਸਮਾਏ। ਇਹ ਜੀਵ ਸੱਚੇ ਸ਼ਬਦ ਦੁਆਰਾ ਹੀ ਸੱਚੇ ਪ੍ਰਮਾਤਮਾ ਦੇ ਵਿੱਚ ਸਮਾਉਣਾ ਹੋ ਸਕਦਾ ਹੈ। ਜਿਵੇਂ ਜਿਵੇਂ ਸ਼ਬਦ ਦਾ ਜਾਪ ਕਰੇ, ਜਿਵੇਂ ਜਿਵੇਂ ਸ਼ਬਦ ਨੂੰ ਵਿਚਾਰ ਕਰਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇ, ਤਿਵੇਂ ਤਿਵੇਂ ਪ੍ਰਮਾਤਮਾ ਦੇ ਵਿੱਚ ਸਮਾਉਣਾ ਹੋ ਜਾਵੇਗਾ। ਏ ਮਨ ਨਾਮ ਨਿਧਾਨ ਤੂੰ ਪਾਏ। हे ਮੇਰੇ ਪਿਆਰੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪ ਖਜ਼ਾਨੇ ਨੂੰ ਪਾ ਲੈ। ਜਿਹੜਾ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ, ਨਾ ਤਾਂ ਇਸ ਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਡੂਬ ਸਕਦਾ ਹੈ, ਨਾ ਚੋਰ ਚੁਰਾ ਸਕਦਾ ਹੈ। ਦੁਨਿਆਵੀ ਜਿਤਨੇ ਵੀ ਮਾਇਆ ਦੇ ਖਜ਼ਾਨੇ ਹਨ, ਉਹਨਾਂ ਨੂੰ ਅੱਗ ਵੀ ਸਾੜ ਸਕਦੀ, ਪਾਣੀ ਵੀ ਡੂਬ ਸਕਦਾ, ਚੋਰ ਵੀ ਚੋਰੀ ਕਰਕੇ ਲੈ ਕੇ ਜਾ ਸਕਦੇ ਹੈ। ਇਸ ਲਈ ਮਹਾਰਾਜ ਕਹਿੰਦੇ ਹੈ, ਮੇਰੇ ਪਿਆਰੇ ਮਨਾ, ਸਭ ਤੋਂ ਉੱਤਮ ਤੇ ਪਰਮ ਖਜ਼ਾਨਾ ਪ੍ਰਾਪਤ ਕਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ, ਜਿਸ ਦੇ ਸਾਰੀਆਂ ਸ਼ਕਤੀਆਂ ਇਸ ਖਜ਼ਾਨੇ ਦੇ ਅਧੀਨ ਹਨ। ਰਿੱਧੀਆਂ ਸਿੱਧੀਆਂ ਕਰਾਮਾਤਾਂ ਜਿਨ੍ਹਾਂ ਨੂੰ ਪਾਉਣ ਦੇ ਲਈ ਸੰਸਾਰ ਦੇ ਜੀਵ ਕਿੰਨਾ ਯਤਨ ਕਰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਸਭ ਸ਼ਕਤੀਆਂ ਵਾਹਿਗੁਰੂ ਦੇ ਨਾਮ ਦੇ ਅਧੀਨ ਹੈ। ਇਸ ਲਈ ਮੇਰੇ ਪਿਆਰੇ ਮਨਾ, ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਨੂੰ ਪੂਰੇ ਸਤਿਗੁਰਾਂ ਤੋਂ ਪਾਉਣਾ ਕਰ। ਆਪਣੇ ਗੁਰ ਕੀ ਮਨ ਲੈ ਰਜਾਏ। ਫਿਰ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਮਹਾਰਾਜ ਸਾਹਿਬ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਣਾ ਕਰ। ਕਿਉਂਕਿ ਸਾਧ ਸੰਗਤ ਜੀ, ਹੋਰ ਤਾਂ ਸਭ ਕੁਝ ਅਸੀਂ ਆਪਣਾ ਮੰਨਦੇ ਹਾਂ। ਇੱਕ ਗਰੀਬ ਨਵਾਜ ਸਤਿਗੁਰੂ ਜੀ ਨੂੰ
ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਰਾਇਆ ਜਾਣ ਕਰਕੇ ਜਾਣਦੇ ਕਿ ਪਰਮੇਸ਼ਰ ਪਰਾਇਆ ਹੈ, ਕਿਉਂਕਿ ਉਹ ਦਿਸਦਾ ਨਹੀਂ, ਪ੍ਰਤੱਖ ਸਾਖਸ਼ਾਤ ਨਹੀਂ ਹੁੰਦਾ। ਤਾਂ ਹੀ ਸਤ ਸੰਗਤ ਜੀ ਪਰਮੇਸ਼ਰ ਨੂੰ ਪਰਾਇਆ ਮੰਨਦੇ ਹਾਂ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਜੀਵ ਸਭ ਕੁਝ ਆਪਣਾ ਮੰਨਦਾ, ਮੇਰਾ ਧਨ, ਮੇਰੇ ਪਦਾਰਥ, ਮੇਰੀਆਂ ਜ਼ਮੀਨਾਂ ਜਾਇਦਾਦਾਂ, ਮੇਰਾ ਪਰਿਵਾਰ, ਮੇਰੇ ਧੀਆਂ ਪੁੱਤਰ, ਮੇਰਾ ਸਰੀਰ, ਸਭ ਕੁਝ ਮੇਰਾ ਆਪਣਾ ਹੀ ਮੰਨੀ ਬੈਠਾ ਹੈ। ਪਰ ਇੱਕ ਜੇ ਨਹੀਂ ਮੰਨਦਾ ਤੇ ਇੱਕ ਪਰਮੇਸ਼ਰ ਨੂੰ ਨਹੀਂ ਮੰਨਦਾ ਕਿ ਆਪਣਾ ਹੈ। ਜੋ ਅਸਲ ਦੇ ਵਿੱਚ ਆਪਣਾ ਹੈ ਉਹਨੂੰ ਮੰਨਦਾ ਨਹੀਂ। ਐਸਾ ਮਹਾਰਾਜ ਕਹਿੰਦੇ ਮਤ ਤੇ ਭਰਮ ਦਾ ਪਰਦਾ ਪਿਆ ਹੋਇਆ ਹੈ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਆਖੀ ਜਾਂਦਾ ਹੈ। ਜੋ ਮੰਨਣ ਯੋਗ ਹੈ ਉਹ ਮੰਨਦਾ ਨਹੀਂ, ਜੋ ਨਹੀਂ ਮੰਨਣ ਯੋਗ ਉਹਨੂੰ ਮੰਨੀ ਬੈਠਾ ਹੈ। ਐਸੀ ਇਸ ਜੀਵ ਦੀ ਹਾਲਤ ਬਣੀ ਹੈ। ਪਰ ਹਜੂਰ ਕਹਿੰਦੇ ਹਨ ਇਹ ਮਤ ਤੋਂ ਭਰਮ ਦਾ ਪਰਦਾ ਤਾਂ ਹਟੇਗਾ ਇਹ ਪ੍ਰਾਣਾ ਤਾਰੇ ਜੀਵ ਆਪਣੇ ਗੁਰ ਕੀ ਮੰਨ ਲੈ ਰਜਾਏ। ਜੇ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਮਹਾਰਾਜ ਜੀ ਦੀ ਆਗਿਆ ਨੂੰ ਸਤ ਕਰਕੇ ਮੰਨੇ। ਸਾਧ ਸੰਗਤ ਜੀ ਬਚਨ ਉਸੇ ਦਾ ਹੀ ਮੰਨਿਆ ਜਾਂਦਾ ਹੈ ਜਿਹਦੇ ਤੇ ਭਰੋਸਾ ਹੋਵੇ। ਜਿਵੇਂ ਆਪਣੇ ਮਾਤਾ ਪਿਤਾ ਹੁੰਦੇ ਆ, ਪਤਾ ਹੁੰਦਾ ਕਿ ਮੇਰੇ ਮਾਂ ਪਿਓ ਨੇ ਮੇਰਾ ਬੁਰਾ ਥੋੜਾ ਸੋਚਣਾ ਹੈ, ਜੋ ਵੀ ਕਰਨਗੇ ਮੇਰੇ ਲਈ ਭਲਾ ਹੀ ਕਰਨਗੇ ਨਾ, ਮੇਰੇ ਵਾਸਤੇ ਚੰਗਾ ਹੀ ਸੋਚਿਆ ਹੋਵੇਗਾ। ਮੇਰੇ ਮਾਤਾ ਪਿਤਾ ਨੇ ਮੇਰੀ ਤਰੱਕੀ ਹੋਵੇਗੀ, ਉਹਦੇ ਵਿੱਚ ਮੇਰਾ ਭਲਾ ਹੋਵੇਗਾ, ਮੇਰਾ ਜੀਵਨ ਬੜਾ ਸੁਖੀ ਹੋਵੇਗਾ, ਕਿਉਂਕਿ ਉਹਨਾਂ ਤੇ ਭਰੋਸਾ ਹੁੰਦਾ ਹੈ। ਤੇ ਜਿਸ ਤੇ ਭਰੋਸਾ ਨਾ ਹੋਵੇ ਤੇ ਫਿਰ ਕਈ ਤਰ੍ਹਾਂ ਦੇ ਸ਼ੰਕੇ ਮਨ ਵਿੱਚ ਪੈਦਾ ਹੁੰਦੇ ਆ ਕਿ ਹੋ ਸਕਦਾ ਇਹਨੂੰ ਕੋਈ ਸਵਾਰਥ ਹੋਵੇ, ਕੋਈ ਲਾਲਚ ਹੋਵੇ, ਕਿਸੇ ਨਾ ਕਿਸੇ ਕਰਕੇ ਕੋਈ ਨਾ ਕੋਈ ਮਨ ਦੇ ਅੰਦਰ ਕਟਾਕਸ਼ ਪੈਦਾ ਹੋ ਹੀ ਜਾਂਦਾ ਹੈ। ਪਰ ਹਜੂਰ ਆਖ ਰਹੇ ਨੇ, ਇਹ ਗੁਰਸਿੱਖ ਪੂਰੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਮਾਤਾ ਪਿਤਾ ਦੀ ਤਰ੍ਹਾਂ ਜਾਣਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹਰ ਰੋਜ਼ ਬੇਨਤੀਆਂ ਕਰਦਾ ਸਤਿਗੁਰਾਂ ਦੇ ਚਰਨਾਂ ਵਿੱਚ। ਫਿਰ ਭਰੋਸਾ ਵੀ ਬਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। हे ਗਰੀਬ ਨਵਾਜ, ਆਪ ਜੀ ਮੇਰਾ ਬੁਰਾ ਥੋੜਾ ਸੋਚੋਗੇ, ਮਹਾਰਾਜ ਤੁਸੀਂ ਮੇਰਾ ਭਲਾ ਹੀ ਕਰੋਗੇ ਨਾ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਸਤਿਗੁਰੂ ਜੀ ਕਹਿੰਦੇ ਮੰਨ ਲੈ ਰਜਾਏ। ਸਤਿਗੁਰੂ ਜੀ ਦੀ ਰਜ਼ਾ ਨੂੰ ਸਤ ਕਰਕੇ ਮੰਨ। ਮਹਾਰਾਜ ਸਾਹਿਬ ਜੀ ਦੇ ਭਾਣੇ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਿਆ ਕਰ। ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਇਹ ਹਿਰਦੇ ਅੰਦਰ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਧਾਰਨ ਕਰ ਲੈ। ਕਿਉਂਕਿ ਜਿਹੜਾ ਸਿੱਖ ਹੈ ਨਾ ਸਾਧ ਸੰਗਤ ਜੀ, ਸਿੱਖ ਦਾ ਅਸਲ ਦੇ ਵਿੱਚ ਅਰਥ ਹੀ ਹੋਇਆ ਕਿ ਸਿੱਖਿਆ ਨੂੰ ਗ੍ਰਹਿਣ ਕਰਨਾ। ਜਨਮ ਤੋਂ ਲੈ ਕਰਕੇ ਅਖੀਰਲੀ ਸਵਾਸਾਂ ਤੱਕ ਸਿੱਖੀ ਜਾਵੇ, ਸਿੱਖੀ ਜਾਵੇ। ਸਿੱਖ ਕਰਕੇ ਵੀ ਨਾ ਕਹੇ ਕਿ ਮੈਂ ਸਿੱਖ ਲਿਆ, ਉਹ ਅਸਲ ਦੇ ਵਿੱਚ ਸਿੱਖ ਹੁੰਦਾ। ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਕਿੰਨਾ ਮਾਣ ਬਖਸ਼ਿਆ ਹੈ ਗੁਰਸਿੱਖ ਨੂੰ। ਗੁਰਬਾਣੀ ਵਿੱਚ ਕਿੰਨਾ ਉੱਚਾ ਦਰਜਾ ਦਿੱਤਾ ਹੈ। ਹਜੂਰ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤੇ ਆ। ਜੋ ਗੁਰਸਿੱਖ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੇ ਸ਼ਰਨ ਧਾਰਨ ਕਰ ਲੈਂਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਜਾਣੋ ਸਭ ਤੋਂ ਵੱਡੇ ਭਾਗ ਹੈ, ਸਭ ਤੋਂ ਸ਼੍ਰੋਮਣੀ ਭਾਗ ਉਹਨਾਂ ਗੁਰਸਿੱਖਾਂ ਦੇ ਹਨ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਆਪਣੇ ਗੁਰ ਕੀ ਮੰਨ ਲੈ ਰਜਾਏ। ਇਹ ਗੁਰਸਿੱਖ ਆਪਣੇ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਮਹਾਰਾਜ ਸਾਹਿਬ ਜੀ ਦੀ ਆਗਿਆ ਨੂੰ, ਸਤਿਗੁਰਾਂ ਦੇ ਹੁਕਮ ਨੂੰ ਸਤ ਕਰਕੇ ਮੰਨਣਾ ਕਰ। ਕੀ ਆਗਿਆ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਜੀ ਦੀ ਆਗਿਆ ਪਈ ਅਕਾਲ ਕੀ, ਤਬੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਸੀਂ ਕਿੰਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਇਹ ਸਾਨੂੰ ਪਤਾ ਹੈ। ਥਾਵਾਂ ਥਾਵਾਂ ਤੇ ਹੋਰ ਹੀ ਦਰ ਦਰ ਤੇ ਭਰੋਸਾ ਬਣਾਇਆ ਹੋਇਆ ਹੈ। ਸਤਿਗੁਰੂ ਜੀ ਦੇ ਨਾਮ ਦੇ ਕੇਵਲ ਅਸੀਂ ਗੁਰੂ ਧਾਰਨ ਕੀਤਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਜੀ ਹਨ। ਪਰ ਖੇਮਾ ਕਰਨਾ ਸਾਧ ਸੰਗਤ ਜੀ, ਦਰ ਅਸੀਂ ਕੋਈ ਵੀ ਨਹੀਂ ਜੇ ਛੱਡਦੇ। ਜਿੱਥੋਂ ਕਿਤੋਂ ਪਤਾ ਲੱਗਦਾ ਨਾ ਪੁੱਜ ਕਰਕੇ ਉੱਥੇ ਚਲੇ ਜਾਣਾ, ਜਿੱਥੇ ਬਹੁਤੀ ਗਿਣਤੀ ਦੇਖ ਲਈ ਲੋਕਾਂ ਦੀ। ਪਰ ਨਹੀਂ, ਇਹ ਸੰਸਾਰ ਦੇ ਅੰਦਰ ਭੇਡ ਚਾਲ ਦੀ ਤਰ੍ਹਾਂ, ਜਿਵੇਂ ਭੇਡਾਂ ਇੱਕ ਖੂਹ ਦੇ ਵਿੱਚ ਛਾਲ ਮਾਰਦੇ ਵੀ ਸਾਰੀਆਂ ਮਗਰੇ ਛਾਲਾਂ ਮਾਰੀ ਜਾਂਦੀਆਂ, ਉਹ ਨਹੀਂ ਪਿੱਛੇ ਮੁੜ ਕਰਕੇ ਦੇਖਦੀਆਂ। ਇਸ ਤਰ੍ਹਾਂ ਸਾਧ ਸੰਗਤ ਜੀ ਗ੍ਰੰਥਾਂ ਵਿੱਚ ਵੀ ਬਚਨ ਲਿਖੇ ਹੋਏ, ਜਗਤ ਦੀ ਮੂੜਤਾ ਹੈ ਬੇਸਮਝਤਾ ਹੈ।
ਜਿੱਥੇ ਬਹੁਤੀ ਗਿਣਤੀ ਦੇਖ ਲਈ ਉੱਥੇ ਪੁੱਜ ਕਰਕੇ ਚਲੇ ਜਾਣਾ। ਵਿਚਾਰਨਾ ਨਹੀਂ ਹੈ ਇੱਥੇ ਮੈਨੂੰ ਜੀਵਨ ਦੇ ਵਿੱਚ ਲਾਹਾ ਮਿਲਣ ਵਾਲਾ ਕਿ ਮੇਰਾ ਨੁਕਸਾਨ ਹੋਣ ਵਾਲਾ। ਮੇਰਾ ਜੀਵਨ ਕਿਤੇ ਅਕਾਰਤਾ ਨਹੀਂ ਬੀਤ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨ, ਜੀਵ ਤੈਨੂੰ ਸਮਝ ਪੈ ਜਾਵੇ। ਜੀਵਨ ਜੁਗਤੀ ਦੀ ਦਾਤ ਮਿਲ ਜਾਣਾ ਕਰੇ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਗੁਰ ਕੈ ਸ਼ਬਦ ਵਿੱਚ ਹੋ ਮੈਲ ਗਵਾਏ। ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਜੀਵਨ ਵਿੱਚ ਧਾਰਨ ਕੀਤਾ, ਉਹਨਾਂ ਦੇ ਅੰਤਸ਼ਕਰਨ ਹਿਰਦੇ ਵਿੱਚ ਹਉਮੈ ਦੀ ਮੈਲ ਚਲੀ ਗਈ ਹੈ। ਮਨੁੱਖ ਤਨ ਨੂੰ ਬਾਰ-ਬਾਰ ਭਾਵੇਂ ਸਾਫ਼ ਕਰੀ ਜਾਵੇ, ਪਰ ਮਨ ਦੀ ਮੈਲ ਵਾਹਿਗੁਰੂ ਦੇ ਨਾਮ ਜਲ ਦੁਆਰਾ ਹੀ ਲਹਿੰਦੀ ਹੈ। ਹੋਰ ਕਿਸੇ ਵੀ ਸਾਧਨ ਦੇ ਨਾਲ ਹਉਮੈ ਦੀ ਮੈਲ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ। ਭਾਵੇਂ ਸਰੀਰ ਨੂੰ ਸਾਧ ਸੰਗਤ ਜੀ ਟੁਕੜੇ ਟੁਕੜੇ ਵੀ ਕਰਵਾ ਲਈਏ ਸਾਂ, ਪਰ ਮਨ ਦੀ ਮੈਲ ਨਹੀਂ ਕਦਾ ਚਿੱਤ ਵੀ ਉਤਰਦੀ। ਭਾਵੇਂ ਹੋਰ ਵੀ तमाम ਦੁਨੀਆ ਦੇ ਸਾਧਨ ਕਰਕੇ ਦੇਖ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਤੋਂ ਬਿਨਾਂ ਕਦੇ ਮਨ ਦੀ ਮੈਲ ਨੂੰ ਲਾਹਿਆ ਨਹੀਂ ਜਾ ਸਕਦਾ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਹੇ ਜੀਵ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਨਾ, ਤੇਰੇ ਅੰਦਰ ਦੀ ਹਉਮੈ ਦੀ ਮੈਲ ਲਹਿ ਜਾਵੇਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਵਾਹਿਗੁਰੂ ਦੇ ਗੁਣ ਗਾਇਆ ਕਰ, ਸ਼ਬਦ ਦਾ ਅਭਿਆਸ ਕਰਿਆ ਕਰ ਪਿਆਰ ਦੇ ਨਾਲ, ਤੇਰੀ ਹਉਮੈ ਦੀ ਮੈਲ ਲਹਿ ਜਾਵੇਗੀ। ਤੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਖ ਰਹੇ ਨੇ, ਗੁਰ ਕੈ ਸ਼ਬਦ ਵਿੱਚ ਹਉਮੈ ਜਾਏ। ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਧਾਰਨ ਕੀਤਾ, ਉਹਨਾਂ ਦੇ ਹਿਰਦੇ ਮਹਾਰਾਜ ਕਹਿੰਦੇ ਹਉਮੈ ਦੀ ਮੈਲ ਚਲੀ ਗਈ ਹੈ, ਹਿਰਦਾ ਨਿਰਮਲ ਹੋ ਗਿਆ ਹੈ। ਨਿਰਮਲ ਨਾਮ ਵਸੈ ਮਨ ਆਏ। ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਿਰਮਲ ਨਾਮ ਆ ਕੇ ਵਸ ਗਿਆ। ਕਿਉਂਕਿ ਵਾਹਿਗੁਰੂ ਦਾ ਨਿਰਮਲ ਨਾਮ ਜੇ ਹਿਰਦਾ ਨਿਰਮਲ ਹੋਵੇ ਤਾਂ ਹੀ ਉੱਥੇ ਆ ਕਰਕੇ ਨਿਵਾਸ ਕਰਦਾ। ਜਿਹੜਾ ਹਿਰਦਾ ਨਿਰਮਲ ਹੋ ਜਾਂਦਾ, ਉਜਲ ਹੋ ਜਾਂਦਾ, ਉੱਥੇ ਪਰਮੇਸ਼ਰ ਦਾ ਉਜਲ ਨਾਮ ਆ ਕਰਕੇ ਨਿਵਾਸ ਕਰਦਾ। ਜੇ ਹਿਰਦੇ ਵਿੱਚ ਵਿਕਾਰਾਂ ਦੀ ਗੰਦਗੀ ਹੈ, ਸਾਧ ਸੰਗਤ ਜੀ ਹਉਮੈ ਦੀ ਬਦਬੂ ਆ ਰਹੀ ਹੈ, ਉੱਥੇ ਪਰਮੇਸ਼ਰ ਦਾ ਉਜਲ ਨਾਮ ਨਹੀਂ ਕਦੇ ਆ ਕਰਕੇ ਨਿਵਾਸ ਕਰਦਾ। ਜਿਵੇਂ ਘਰ ਦੇ ਵਿੱਚ ਵੀ ਗੰਦਗੀ ਖਿਲਰੀ ਹੋਵੇ ਨਾ, ਸਾਧ ਸੰਗਤ ਜੀ ਉੱਥੇ ਮਹਿਮਾਨ ਵੀ ਆ ਕਰਕੇ ਬੈਠਣਾ ਪਸੰਦ ਨਹੀਂ ਕਰਦੇ, ਚੰਗਾ ਨਹੀਂ ਲੱਗਦਾ, ਕਿਉਂਕਿ ਬਦਬੂ ਆ ਰਹੀ ਹੁੰਦੀ ਹੈ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਤੇ ਮਹਾਰਾਜ ਕਹਿੰਦੇ ਜਿਸ ਹਿਰਦੇ ਰੂਪ ਘਰ ਦੇ ਵਿੱਚ ਵਿਕਾਰਾਂ ਰੂਪੀ ਗੰਦਗੀ ਖਿਲਰੀ ਹੋਈ ਹੈ, ਬਦਬੂ ਆ ਰਹੀ ਹੈ ਹਉਮੈ ਦੀ, ਉੱਥੇ ਪਰਮੇਸ਼ਰ ਦਾ ਨਾਮ ਨਹੀਂ ਕਦੇ ਆ ਕਰਕੇ ਨਿਵਾਸ ਕਰਦਾ। ਵਾਹਿਗੁਰੂ ਦਾ ਨਾਮ ਨਹੀਂ ਹਿਰਦੇ ਵਿੱਚ ਟਿਕਦਾ। ਤੇ ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਨਾਮ ਵਸੈ ਮਨ ਆਏ। ਵਾਹਿਗੁਰੂ ਦਾ ਉਜਲ ਨਾਮ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਆ ਕੇ ਵਸਿਆ, ਜਿਨ੍ਹਾਂ ਨੇ ਸ਼ਬਦ ਦੁਆਰਾ ਹਉਮੈ ਦੀ ਮੈਲ ਨੂੰ ਦੂਰ ਕੀਤਾ ਹੈ। ਫਿਰੈ ਸੰਸਾਰ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਸ਼ਬਦ ਤੋਂ ਬਿਨਾ, ਸਤਿਗੁਰਾਂ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾ ਸਾਰਾ ਸੰਸਾਰ ਹੀ ਭਰਮਾਂ ਵਿੱਚ ਪੈ ਕੇ ਭੁੱਲਾ ਫਿਰ ਰਿਹਾ ਹੈ। ਮਹਾਰਾਜ ਕਹਿੰਦੇ ਹਨ ਕਿ ਸੰਸਾਰ ਦੀ ਪਕੜ ਦੇ ਵਿੱਚ ਹਰ ਸਮੇਂ ਲੱਗਾ ਰਹਿੰਦਾ, ਹਰ ਸਮੇਂ ਸੰਸਾਰ ਦੇ ਵਿੱਚ ਹੀ ਰੁੱਝਾ ਰਹਿੰਦਾ ਹੈ, ਪਰਮਾਤਮਾ ਦੇ ਵੱਲੋਂ ਭੁੱਲਾ ਹੋਇਆ ਹੈ, ਸੰਸਾਰ ਨੂੰ ਯਾਦ ਰੱਖਦਾ ਹੈ, ਧਨ ਪਦਾਰਥ ਸੰਸਾਰ ਦੀ ਸੁੱਖਾਂ ਨੂੰ ਹਰ ਸਮੇਂ ਚੇਤੇ ਕਰਦਾ ਰਹਿੰਦਾ ਹੈ। ਪਰ ਐਸਾ ਮਰ ਤੇ ਭਰਮ ਦਾ ਪੜਦਾ ਪਿਆ, ਜਗਤ ਅੰਦਰ ਭੁਲੇਖਿਆਂ ਵਿੱਚ ਪੈ ਕੇ ਦਰ ਦਰ ਤੇ ਭਟਕਦਾ ਹੀ ਰਹਿੰਦਾ ਹੈ। ਮਰ ਜਨਮੈ ਜਮ ਕਰੇ ਖੁਆਰ। ਫਿਰ ਹਾਲਤ ਕੀ ਬਣਦੀ ਹੈ? ਪਰਮੇਸ਼ਰ ਨੂੰ ਭੁਲਾਉਣੇ ਕਰਕੇ ਮਰ ਜਨਮੈ, ਮਰ ਕੇ ਫਿਰ ਬਾਰ-ਬਾਰ ਜਨਮਦਾ ਹੈ। ਜਮ ਕਰੇ ਖੁਆਰ। ਸਾਧ ਸੰਗਤ ਜੀ ਧਰਮ ਰਾਜਾ ਵੀ ਬਾਰ-ਬਾਰ ਫਿਰ ਖੱਜਲ ਖੁਆਰੀ ਕਰਦਾ ਰਹਿੰਦਾ, ਕਦੇ ਜੀਵ ਨੂੰ ਸੁੱਖ ਨਹੀਂ ਦਿੰਦਾ, ਕਦੇ ਸਾਧ ਸੰਗਤ ਜੀ ਟਿਕਾਉ ਨਹੀਂ ਦਿੰਦਾ, ਟਿਕਣ ਨਹੀਂ ਦਿੰਦਾ, ਇੱਕ ਥਾਂ ਤੇ ਵਿਸ਼ਰਾਮ ਨਹੀਂ ਕਰਨ ਦਿੰਦਾ। ਜਦੋਂ ਜੀਵ ਦੀ ਮੌਤ ਹੋ ਜਾਂਦੀ, ਕਰਮਾਂ ਦਾ ਹਿਸਾਬ ਕਿਤਾਬ ਕਰਕੇ ਫਿਰ ਸੰਸਾਰ ਰੂਪੀ ਬੀਆਬਾਨ ਜੰਗਲ ਦੇ ਵਿੱਚ ਭੇਜ ਦਿੰਦਾ। ਕਦੇ ਕਿਸੇ ਪਾਸੇ ਟੱਕਰਾਂ ਮਾਰਦਾ ਰਹਿੰਦਾ, ਕਦੇ ਕਿਸੇ ਪਾਸੇ ਬਾਰ-ਬਾਰ ਭਟਕਣਾ ਦੇ ਵਿੱਚ ਹੀ ਪੈ ਕੇ ਭਟਕਦਾ ਰਹਿੰਦਾ ਹੈ।
ਐਸੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਹੈ। ਹਜੂਰ ਦੇ ਟੋਡੀ ਰਾਗ ਵਿੱਚ ਵੀ ਭਜਨ ਹਨ, ਹਰ ਬਿਸਰਤ ਸਦਾ ਖੁਵਾਰੀ। 1 2 4 ਕੋਈ ਗਿਣਤੀ ਨਹੀਂ, ਸਦਾ ਹੀ ਮਹਾਰਾਜ ਕਹਿੰਦੇ ਖੱਜਲ ਖੁਵਾਰੀ। ਜੇ ਵਾਹਿਗੁਰੂ ਵਿਸਰ ਗਿਆ, ਪਰਮੇਸ਼ਰ ਦੀ ਯਾਦ ਭੁਲਾਉਣੇ ਕਰਕੇ ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਸਾਰਾ ਸੰਸਾਰ ਹੀ ਮਰ ਜਨਮੈ ਜਮ ਕਰੇ ਖੁਵਾਰ। ਧਰਮਰਾਜੇ ਦੇ ਦੂਤ ਵੀ ਬਾਰ-ਬਾਰ ਜੀਵ ਨੂੰ ਖੁਵਾਰ ਹੀ ਕਰਦੇ ਹਨ। ਨਾਨਕ ਸੇ ਵਡ ਭਾਗੀ ਜਿਨ ਹਰ ਨਾਮ ਤੇ ਆਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਜਾਣੋ ਕਿ ਉਹਨਾਂ ਦੇ ਵੱਡੇ ਭਾਗ ਹਨ। ਸੇ ਵੱਡ ਭਾਗੀ, ਉਹਨਾਂ ਦਾ ਵਡੱਪਣ ਭੱਜ ਗਿਆ, ਉਹਨਾਂ ਦਾ ਹੰਕਾਰ ਮਿਟ ਗਿਆ, ਜਿਨ੍ਹਾਂ ਨੇ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਧਿਆਇਆ ਹੈ। ਗੁਰ ਪ੍ਰਸਾਦੀ ਮਨ ਵਸਾਇਆ। ਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਉਹਨਾਂ ਵਸਾ ਲਿਆ। ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਅੰਦਰ ਵਸਾ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ। ਗੁਰੂ ਕਿਰਪਾ ਕੀ ਹੈ? ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਜਦੋਂ ਸਿੱਖ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਸਤਿਗੁਰਾਂ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ, ਇਹ ਬਹੁਤ ਵੱਡੀ ਕਿਰਪਾ ਹੈ। ਨਹੀਂ ਤਾਂ ਸੁਣਦੇ ਤਾਂ ਭਾਵੇਂ ਸੀ ਸਾਰੇ ਹਾਂ, ਪਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ, ਸਤਿਗੁਰਾਂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ, ਕੋਈ ਵਿਰਲੇ ਵਿਰਲੇ ਗੁਰਮੁਖ ਪਿਆਰੇ ਹੁੰਦੇ ਆ ਜਿਨ੍ਹਾਂ ਦੇ ਭਾਗ ਜਾਗਦੇ ਹਨ। ਨਹੀਂ ਤਾਂ ਸੁਣਿਆ ਹੋਇਆ ਵੀ ਅਸੀਂ ਅਣਸੁਣਾ ਹੀ ਕਰ ਦਿੰਦੇ ਹਾਂ। ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਾਨੂੰ ਯਾਦ ਹੀ ਨਹੀਂ ਰਹਿੰਦਾ, ਹੋਰ ਗੱਲਾਂ ਬਾਤਾਂ ਸੰਸਾਰ ਦੀਆਂ ਸਭ ਚੇਤੇ ਰਹਿ ਜਾਂਦੀਆਂ ਨੇ, ਕਾਰਜ ਵਿਹਾਰ ਸਭ ਕੁਝ ਸਾਨੂੰ ਯਾਦ ਰਹਿ ਜਾਂਦਾ ਹੈ, ਪਰ ਸਤਿਗੁਰੂ ਜੀ ਦਾ ਉਪਦੇਸ਼ ਵਿਸਰ ਜਾਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ, ਉਹ ਗੁਰੂ ਕੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਆ। ਇਹ ਸਾਧ ਸੰਗਤ ਜੀ ਇੱਕ ਬਖਸ਼ਿਸ਼ ਹੈ, ਗੁਰੂ ਕੀ ਕਿਰਪਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਪ੍ਰਸਾਦੀ ਮਨ ਵਸਾਇਆ। ਜਿਨ੍ਹਾਂ ਨੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸਾ ਲਿਆ, ਜਾਣੋ ਕਿ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਹੀ ਪਾ ਲੈਣਾ ਕੀਤਾ ਹੈ। ਮਹੱਲਾ ਤੀਜਾ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹਨ, ਹਉਮੈ ਨਾਵੈ ਨਾਲ ਵਿਰੋਧ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਹਿਰਦੇ ਅੰਦਰ ਵਸਦਾ? ਸਤਿਗੁਰੂ ਜੀ ਕਹਿੰਦੇ ਹਨ, ਇੱਕ ਪਾਸੇ ਹਉਮੈ ਤੇ ਦੂਜਾ ਹੈ ਪਰਮੇਸ਼ਰ ਦਾ ਨਾਮ। ਇਹਨਾਂ ਦਾ ਆਪੋ ਵਿੱਚ ਬੜਾ ਵੱਡਾ ਵੈਰ ਵਿਰੋਧ ਹੈ, ਝਗੜਾ ਹੈ। ਕਿਉਂਕਿ ਜਿੱਥੇ ਸਾਧ ਸੰਗਤ ਜੀ ਹਉਮੈ ਹੋਵੇ ਨਾ ਹਿਰਦੇ ਰੂਪ ਘਰ ਦੇ ਵਿੱਚ, ਉੱਥੇ ਪਰਮੇਸ਼ਰ ਦਾ ਨਾਮ ਨਹੀਂ ਕਦੇ ਟਿਕਦਾ। ਜਿੱਥੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਹਉਮੈ ਮਿਟ ਜਾਵੇ, ਨਾਮ ਆ ਕਰਕੇ ਨਿਵਾਸ ਕਰ ਜਾਵੇ, ਉੱਥੇ ਹਉਮੈ ਨਹੀਂ ਆਉਂਦੀ। ਪਰ ਮਹਾਰਾਜ ਕਹਿੰਦਾ, ਇਹਨਾਂ ਦੇ ਦੋਵਾਂ ਵਿੱਚ ਬੜਾ ਵੱਡਾ ਝਗੜਾ ਹੈ, ਦੋਵੇਂ ਇੱਕ ਥਾਂ ਤੇ ਨਹੀਂ ਕਦੀ ਟਿਕ ਸਕਦੇ। ਜਿਵੇਂ ਇੱਕ ਭਾਂਡਾ ਪਹਿਲਾਂ ਹੀ ਪਦਾਰਥ ਦੇ ਨਾਲ ਭਰਿਆ ਹੋਵੇ, ਸਾਧ ਸੰਗਤ ਜੀ ਦੂਸਰਾ ਪਦਾਰਥ ਤਾਂ ਹੀ ਪਾਇਆ ਜਾ ਸਕੇ ਜੇ ਪਹਿਲਾਂ ਵਾਲਾ ਪਦਾਰਥ ਕੱਢਿਆ ਜਾਵੇਗਾ। ਤੇ ਹਉਮੈ ਜਿਹੜੀ ਵਸਤੂ ਪਹਿਲਾਂ ਹੀ ਪਦਾਰਥ ਹਿਰਦਾ ਰੂਪ ਭਾਂਡਾ ਲੱਭਾ ਲੱਭ ਭਰਿਆ ਹੋਇਆ, ਤੇ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਤਾਂ ਹੀ ਨਹੀਂ ਮਹਾਰਾਜ ਕਹਿੰਦੀ ਵਿੱਚ ਟਿਕਦਾ, ਕਿ ਹਉਮੈ ਨੂੰ ਧਾਰਨ ਕੀਤਾ ਹੋਇਆ। ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਹਉਮੈ ਨਾਵੈ ਨਾਲ ਵਿਰੋਧ ਹੈ। ਹੇ ਪ੍ਰਾਣਾ ਧਾਰੀ ਜੀਵਾ, ਇਹ ਗੁਰਸਿੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਤੇ ਹਉਮੈ ਵਿੱਚ ਬੜਾ ਵੱਡਾ ਵਿਰੋਧ ਹੈ, ਝਗੜਾ ਪਿਆ ਹੈ। ਦੋਏ ਨਾ ਵਸਹਿ ਇਕ ਠਾਏ। ਦੋਵੇਂ ਇੱਕ ਥਾਂ ਤੇ ਨਹੀਂ ਵਸ ਸਕਦੇ। ਹਿਰਦੇ ਘਰ ਦੇ ਵਿੱਚ ਜੇ ਕਹੇ ਕਿ ਹਉਮੈ ਵੀ ਧਾਰਨ ਕਰਾਂ ਤੇ ਵਾਹਿਗੁਰੂ ਦਾ ਨਾਮ ਵੀ ਹਿਰਦੇ ਅੰਦਰ ਵਸ ਜਾਵੇ, ਇਹ ਨਾਮੁਮਕਿਨ ਹੈ। ਇਹ ਨਹੀਂ ਮਹਾਰਾਜ ਕਹਿੰਦੇ ਕਦੇ ਵੀ ਹੋ ਸਕਦਾ। ਹਉਮੈ ਵਿੱਚ ਸੇਵਾ ਨਾ ਹੋਵਈ। ਕਿਉਂਕਿ ਹਉਮੈ ਵਿੱਚ ਲੱਗਣੇ ਕਰਕੇ ਕਦੇ ਭਾਵਨਾ ਦੇ ਨਾਲ ਸੇਵਾ ਵੀ ਨਹੀਂ ਕੀਤੀ ਜਾ ਸਕਦੀ। ਜੀਵ ਆਪਣਾਤੀ ਬਾਰ-ਬਾਰ ਜਤਾਉਂਦਾ ਰਹਿੰਦਾ, ਮੈਂ ਸੇਵਾ ਕਰਦਾ, ਮੈਂ ਸੇਵਾ ਕਰਵਾਉਂਦਾ, ਜਾਂ ਮੈਂ ਹੀ ਨਹੀਂ ਸੇਵਾ ਕਰਵਾਈ। ਪਰ ਸਤਿਗੁਰੂ ਜੀ ਕਹਿੰਦੇ, ਮੈਂ ਮੇਰੇ ਵਿੱਚ ਲੱਗਣੇ ਕਰਕੇ ਜੀਵ ਦੀ ਜਿਹੜੀ ਕੀਤੀ ਹੋਈ ਸੇਵਾ ਹੈ ਨਾ, ਅਜਾਈ ਚਲੀ ਜਾਂਦੀ ਹੈ। ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਭਾਵੇਂ ਫਲਾਂ ਦੀ ਸਹਿਤ ਹੈ, ਸਾਰੀਆਂ ਦਾਤਾਂ ਦੇਣੇ ਦੇ ਸਮਰੱਥ ਹੈ, ਪਰ ਮਹਾਰਾਜ ਕਹਿੰਦੇ ਜੇਕਰ ਕੋਈ ਚਿੱਤ ਲਾ ਕਰਕੇ ਸੇਵਾ ਕਰੇ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ,
ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੁੰਜਾਏ। ਸਾਧ ਸੰਗਤ ਜੀ ਚਿਤ ਲਾ ਕਰਕੇ ਸੇਵਾ ਕਰੇ ਨਾ ਤਾਂ ਮਨ ਚਿਤ ਫਲ ਪ੍ਰਾਪਤ ਹੁੰਦੇ ਹੈ। ਤੇ ਚਿਤ ਤਾਂ ਹੀ ਲੱਗਦਾ ਜਦੋਂ ਹਿਰਦੇ ਅੰਦਰ ਗਰੀਬੀ ਆਉਂਦੀ ਹੈ। ਜਦੋਂ ਜੀਵ ਦਾ ਹਿਰਦਾ ਹਉਮੈ ਤੋਂ ਰਹਿਤ ਹੁੰਦਾ ਹੈ, ਚਿਤ ਵੀ ਤਾਂ ਹੀ ਟਿਕਦਾ ਹੈ। ਨਹੀਂ ਤਾਂ ਚਿਤ ਜਿਹੜਾ ਉਪਰਾਮ ਹੋ ਕਰਕੇ ਹੀ ਰਹਿੰਦਾ, ਸੇਵਾ ਤੇ ਭਾਵੇਂ ਕਰਦਾ ਪਰ ਚਿਤ ਦੀ ਇਕਾਗਰਤਾ ਨਹੀਂ ਬਣਦੀ। ਮਨ ਬਾਰ-ਬਾਰ ਸਾਧ ਸੰਗਤ ਜੀ ਭਟਕਦਾ ਹੀ ਰਹਿੰਦਾ ਹੈ। ਚਿਤ ਬਾਰ-ਬਾਰ ਆਪਣੇ ਹੀ ਗੁਣਾਂ ਨੂੰ ਯਾਦ ਕਰਦਾ ਰਹਿੰਦਾ ਹੈ। ਚਿਤ ਬਾਰ-ਬਾਰ ਆਪਣੀਆਂ ਵਡਿਆਈਆਂ ਆਪ ਹੀ ਸਾਧ ਸੰਗਤ ਜੀ ਗਾਉਂਦਾ ਰਹਿੰਦਾ ਹੈ। ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਹੇ ਗੁਰਸਿੱਖੋ, ਹਉਮੈ ਵਿੱਚ ਸੇਵਾ ਨਾ ਹੋਵੇ। ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਮੇਰ ਤੇਰੇ ਵਿੱਚ ਲੱਗਣੇ ਕਰਕੇ ਵੀ ਮਹਾਰਾਜ ਕਹਿੰਦੇ ਕਦੇ ਵਾਹਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਹੋ ਸਕਦੀ। ਤਾ ਮਨ ਵਿਰਥਾ ਜਾਏ। ਜਿਸ ਕਰਕੇ ਮਨ ਜਿਹੜਾ ਨਾ ਵਿਅਰਥ ਚਲਾ ਜਾਂਦਾ ਹੈ। ਜੀਵ ਦਾ ਹਿਰਦਾ ਕਦੇ ਸਾਧ ਸੰਗਤ ਜੀ ਨਿਰਮਲ ਨਹੀਂ ਹੋ ਸਕਦਾ, ਕਦੇ ਉਜੜ ਨਹੀਂ ਹੁੰਦਾ, ਤਾਂ ਮਨ ਬਿਰਥਾ ਜਾਏ। ਮਨ ਦੇ ਅੰਦਰ ਜਿਹੜੀ ਭਾਵਨਾ, ਜਿਹੜੀ ਇੱਛਾ ਹੁੰਦੀ, ਪੂਰੀ ਨਹੀਂ ਹੁੰਦੀ। ਸਾਧ ਸੰਗਤ ਜੀ ਇਸ ਕਰਕੇ ਮਹਾਰਾਜ ਕਹਿੰਦੇ ਕੀਤਾ ਹੋਏ ਜਪ ਤਪ ਵੀ ਜੀਵ ਦਾ ਜਿਹੜਾ ਅਕਾਰਥ ਹੀ ਚਲਾ ਜਾਂਦਾ ਹੈ। ਜੇ ਹੰਕਾਰ ਦੇ ਸਹਿਤ ਹੋ ਕਰਕੇ ਜੀਵ ਸੇਵਾ ਕਰਦਾ ਹੈ, ਭਾਵੇਂ ਜਪ ਤਪ ਵੀ ਕਰਦਾ ਹੈ, ਪਰ ਸਾਧ ਸੰਗਤ ਜੀ ਉਹਦਾ ਫਲ ਨਹੀਂ ਮਿਲਦਾ, ਪੂਰਾ ਲਾਭ ਨਹੀਂ ਪ੍ਰਾਪਤ ਹੁੰਦਾ। ਜੇ ਚੰਗੇ ਕਰਮ ਕਰਕੇ ਵੀ ਮਨ ਦੇ ਅੰਦਰ ਹੰਕਾਰ ਹੀ ਕਰੀ ਜਾਂਦਾ, ਬਾਰ-ਬਾਰ ਹਉਮੈ ਨੂੰ ਹੀ ਧਾਰਨ ਕਰੀ ਰੱਖਦਾ ਹੈ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਮੇਰੇ ਪਿਆਰੇ ਮਨਾ, ਤੂੰ ਪ੍ਰਮਾਤਮਾ ਦਾ ਚਿੰਤਨ ਕਰ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਰਿਆ ਕਰ। ਗੁਰ ਕਾ ਸ਼ਬਦ ਕਮਾਏ, ਗੁਰੂ ਸ਼ਬਦ ਦੀ ਕਮਾਈ ਕਰਕੇ। ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਨੂੰ ਚੇਤੇ ਕਰ, ਪਰ ਨਾਲ ਨਾਲ ਸਤਿਗੁਰਾਂ ਦਾ ਉਪਦੇਸ਼ ਵੀ ਹਿਰਦੇ ਅੰਦਰ ਧਾਰਨ ਕਰਕੇ ਰੱਖ। ਸਤਿਗੁਰਾਂ ਦਾ ਉਪਦੇਸ਼ ਵੀ ਯਾਦ ਹੋਣਾ ਚਾਹੀਦਾ ਕਿ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਨਾ ਹੈ, ਫਿਰ ਮਨ ਦੇ ਅੰਦਰ ਹਉਮੈ ਹੰਕਾਰ ਨਹੀਂ ਕਦੇ ਚਿੱਤ ਵਿੱਚ ਧਾਰਨ ਕਰਨਾ। ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਹੁਕਮ ਮੰਨਹਿ ਤਾ ਹਰ ਮਿਲੈ। ਜੇ ਸਤਿਗੁਰਾਂ ਦਾ ਹੁਕਮ ਸਤ ਕਰਕੇ ਮੰਨੇਗਾ ਤਾਂ ਹੀ ਤੈਨੂੰ ਪ੍ਰਮਾਤਮਾ ਮਿਲੇਗਾ। ਜੇ ਮਨ ਮੱਤਾਂ ਕਰੇਗਾ ਫਿਰ ਨਹੀਂ ਕਦੇ ਪ੍ਰਮਾਤਮਾ ਮਿਲਣ ਵਾਲਾ। ਮਨ ਮੱਤਾਂ ਨੂੰ ਵਿਸਾਰ ਕੇ ਗੁਰਮਤਿ ਨੂੰ ਧਾਰਨ ਕਰ। ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲੈ। ਸਤਿਗੁਰਾਂ ਦੇ ਬਖਸ਼ੇ ਉਪਦੇਸ਼ ਦੁਆਰਾ ਜੀਵਨ ਨਿਰਵਾਹ ਕਰ, ਤਾਂ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਮਿਲਣ ਵਾਲਾ ਹੈ। ਹਉਮੈ ਜਾਏ। ਹਜੂਰ ਕਹਿੰਦੇ ਹਨ ਤਾਂ ਹਿੰਦੇ ਵਿੱਚੋਂ ਜਿਹੜੀ ਹੰਗਤਾ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ, ਹਉਮੈ ਮਹਾਰਾਜ ਕਹਿੰਦੇ ਵੀ ਫਿਰ ਚਲੀ ਜਾਵੇਗੀ ਜੇ ਕਿਤੇ ਸਤਿਗੁਰੂ ਜੀ ਦਾ ਬਚਨ ਸਤ ਕਰਕੇ ਮੰਨ ਲਵੇ। ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਜੀਵਨ ਦੇ ਅੰਦਰ ਸਤ ਕਰਕੇ ਧਾਰਨ ਕਰ ਲਵੇ ਕਿ ਜੋ ਸਤਿਗੁਰਾਂ ਨੇ ਹੁਕਮ ਕੀਤਾ, ਮਹਾਰਾਜ ਸਾਹਿਬ ਜੀ ਦਾ ਜੋ ਬਚਨ ਹੈ ਉਹ ਸਤ ਹੈ, ਸਦੀਵੀ ਕਾਲ ਸਤ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਐਸਾ ਨਿਸ਼ਚਾ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਧਾਰਨ ਕਰ ਲੈਣਾ ਕਰ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਹਉਮੈ ਸਭ ਸਰੀਰ ਹੈ। ਸਾਧ ਸੰਗਤ ਜੀ ਜਿਹੜਾ ਸਰੀਰ ਹੈ ਨਾ ਮਨੁੱਖ ਦਾ, ਜਿਵੇਂ ਸੂਖਸ਼ਮ ਸਰੀਰ ਕਹਿ ਲਓ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਦੇ ਨਾਲ ਲੱਭਾ ਲੱਭ ਭਰਿਆ ਹੋਇਆ। ਹਰ ਸਮੇਂ ਇਹ ਜੀਵ ਸਰੀਰ ਕਰਕੇ ਵੀ ਸਾਧ ਸੰਗਤ ਜੀ ਹਉਮੈ ਕਰਦਾ ਰਹਿੰਦਾ, ਆਪਣੇ ਤਨ ਦਾ ਵੀ ਹਰ ਸਮੇਂ ਮਾਣ ਕਰਦਾ ਰਹਿੰਦਾ। ਮੇਰਾ ਸੁੰਦਰ ਸਰੂਪ ਹੈ, ਮੇਰੇ ਸਰੀਰ ਦੇ ਵਿੱਚ ਬਹੁਤਾ ਬਲ ਹੈ। ਇਸ ਪ੍ਰਕਾਰ ਆਪਣੇ ਸਰੀਰ ਦਾ ਵੀ ਇਹ ਜੀਵ ਹਰ ਸਮੇਂ ਹੰਕਾਰ ਮਾਣ ਹੀ ਕਰਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਉਮੈ ਸਭ ਸਰੀਰ ਹੈ। ਜਾਂ ਸਭ ਜਿਤਨੇ ਵੀ ਸੰਸਾਰ ਦੇ ਅੰਦਰ ਸਰੀਰ ਪ੍ਰਾਪਤ ਹੋਏ ਹੈ ਨਾ, ਭਾਵੇਂ ਮਨੁੱਖਾ ਸਰੀਰ ਮਿਲਿਆ ਹੈ, ਭਾਵੇਂ ਹੋਰ ਕਿਸੇ ਜੂਨ ਦਾ ਸਰੀਰ ਮਿਲ ਗਿਆ, ਇਹ ਸਭ ਹਉਮੈ ਦੇ ਕਰਕੇ ਹੈ। ਜੰਮਣ ਮਰਨ ਦਾ ਕਾਰਨ, ਟੇਢੀਆਂ ਜੂਨਾਂ ਵਿੱਚ ਪੈਣੇ ਦਾ ਕਾਰਨ ਹੀ ਮਹਾਰਾਜ ਕਹਿੰਦੇ ਮੂਲ ਜਿਹੜਾ ਕਾਰਨ ਹੈ ਨਾ ਹਉਮੈ ਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ। ਸਭ ਕੁਝ ਹਉ ਹੰਕਾਰ ਦੇ ਵਿੱਚ ਹੀ ਕਰਦਾ ਰਹਿੰਦਾ।
ਤੇ ਇਸ ਕਰਕੇ ਜਿਤਨੇ ਵੀ ਸਰੀਰ ਵੀ ਪ੍ਰਾਪਤ ਹੋ ਰਹੇ ਹੈ ਨਾ, ਬਾਰ-ਬਾਰ ਕਦੇ ਕਿਸੇ ਜੂਨ ਦੇ ਵਿੱਚ ਪੈ ਜਾਂਦਾ, ਕਦੇ ਕੋਈ ਮਹਾਰਾਜ ਕਹਿੰਦੇ ਸਰੀਰ ਪ੍ਰਾਪਤ ਹੋ ਜਾਂਦਾ। ਆਤਮਾ ਤੇ ਉਹੋ ਹੀ ਹੈ, ਆਤਮਾ ਅਮਰ ਹੈ, ਕਦੇ ਮਰਨ ਵਾਲੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਸਰੀਰ ਰੂਪੀ ਜਿਹੜੇ ਕੱਪੜੇ ਹੈ ਨਾ, ਜਾਂ ਸਰੀਰ ਰੂਪੀ ਪੋਸ਼ਾਕਾਂ ਨੇ, ਹੋਰ ਹੀ ਬਾਰ-ਬਾਰ ਪ੍ਰਾਪਤ ਹੋ ਰਹੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਉਮੈ ਸਭ ਸਰੀਰ ਹੈ। ਇਹ ਪ੍ਰਾਣਾ ਧਾਰੀ ਜੀਵ ਸਰੀਰ ਵੀ ਹਉਮੈ ਦੇ ਕਰਕੇ ਮਿਲਿਆ ਹੈ। ਹਉਮੈ ਉਪਤ ਹੋਏ, ਤੇ ਹਉਮੈ ਕਰਕੇ ਉਤਪਤੀ ਹੋ ਰਹੀ ਹੈ ਜੀਵਾਂ ਦੀ। ਬਾਰ-ਬਾਰ ਸੰਸਾਰ ਦੇ ਅੰਦਰ ਜਨਮਣਾ, ਬਾਰ-ਬਾਰ ਵਾਸ਼ਨਾ ਦੇ ਵੱਜੇ ਹੋਏ ਜਨਮ ਧਾਰਨ ਕਰਨਾ ਵੀ ਹਉਮੈ ਕਰਕੇ, ਹੰਕਾਰ ਕਰਕੇ ਹੀ ਹੋ ਰਿਹਾ ਹੈ। ਹਉਮੈ ਵੱਡਾ ਗੁਬਾਰ ਹੈ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਕਰਨੀ, ਇਹ ਬੜਾ ਵੱਡਾ ਗੁਬਾਰ ਹੈ, ਹਨੇਰਾ ਹੈ। ਇਹ ਜਾਣੋ ਕਿ ਬਹੁਤ ਵੱਡਾ ਅੰਧਤਾਈ ਹੈ, ਹਨੇਰਾ ਹੈ। ਇਸ ਹਨੇਰੇ ਦੇ ਵਿੱਚੋਂ ਕੁਝ ਵੀ ਤੁਹਾਨੂੰ ਦਿਸਣ ਵਾਲਾ ਨਹੀਂ ਹੈ ਤਾਂ ਪਰਮੇਸ਼ਰ ਭਾਵੇਂ ਪ੍ਰਕਾਸ਼ ਸਰੂਪ ਹੈ, ਜੀਵ ਦੇ ਹਿਰਦੇ ਘਰ ਦੇ ਅੰਦਰ ਹੀ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਪਰ ਐਸਾ ਅਗਿਆਨ ਦਾ ਸਾਧ ਸੰਗਤ ਜੀ ਪੜਦਾ ਪਿਆ ਹੋਇਆ ਕਿ ਪ੍ਰਮਾਤਮਾ ਦਾ ਸਰੂਪ ਹੀ ਨਹੀਂ ਨਜ਼ਰ ਆਉਂਦਾ। ਐਸੀ ਅਗਿਆਨਤਾ ਦੀ ਅੰਧਤਾਈ ਵਰਤ ਰਹੀ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹਉਮੈ ਵੱਡਾ ਗੁਬਾਰ ਹੈ। हे ਜੀਵ, ਅੰਧਤਾਈ ਹਨੇਰੇ ਦਾ ਗੁਬਾਰ ਹੀ ਬਣਿਆ ਹੋਇਆ ਤੇਰੇ ਅੰਦਰ ਹਉਮੈ ਕਰਕੇ। ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਇਸ ਹਉਮੈ ਵਿੱਚ ਲੱਗਣੇ ਕਰਕੇ ਕੋਈ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਨਹੀਂ ਸਕਦਾ, ਸਮਝ ਨਹੀਂ ਸਕਦਾ, ਜਾਂ ਪਰਮੇਸ਼ਰ ਦੇ ਭਾਣੇ ਵਿੱਚ ਕਿਵੇਂ ਚੱਲਣਾ ਹੈ, ਰੱਬ ਦੀ ਰਜ਼ਾ ਵਿੱਚ ਰਾਜੀ ਕਿਵੇਂ ਰਹਿਣਾ ਹੈ, ਇਹ ਵੀ ਸਾਧ ਸੰਗਤ ਜੀ ਕੋਈ ਜਾਣ ਨਹੀਂ ਸਕਦਾ। ਹਉਮੈ ਵਿੱਚ ਭਗਤ ਨਾ ਹੋ ਗਈ, ਤੇ ਹਉਮੈ ਵਿੱਚ ਲੱਗਣੇ ਕਰਕੇ ਪਰਮੇਸ਼ਰ ਦੀ ਭਗਤੀ ਵੀ ਨਹੀਂ ਹੋ ਸਕਦੀ। ਜੇ ਕਹੇ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਮੈਂ ਜੀਵਨ ਦੀ ਸਫਲਤਾ ਬਣਾ ਲਵਾਂ, ਲੋਕ ਪਰਲੋਕ ਸੁਹੇਲਾ ਕਰ ਲਵਾਂ, ਸਾਧ ਸੰਗਤ ਜੀ ਹਉਮੈ ਦੇ ਕਰਕੇ ਨਹੀਂ ਕਦੇ ਕੀਤੀ ਜਾ ਸਕਦੀ। ਥੋੜਾ ਸਮਾਂ ਜੇ ਕਿਤੇ ਕੋਈ ਜਾਪ ਤਾਪ ਕਰਦਾ ਵੀ ਹੈ ਤੇ ਫੇਰ ਕੋਈ ਨਾ ਕੋਈ ਵਿਘਨ ਪੈ ਜਾਂਦਾ। ਸਾਧ ਸੰਗਤ ਜੀ ਚਿੱਤ ਟਿਕਦਾ ਨਹੀਂ, ਮਨ ਕਦੇ ਵੀ ਟਿਕਾਓ ਵਿੱਚ ਨਹੀਂ ਆਉਂਦਾ। ਜੇ ਮਨ ਨਹੀਂ ਟਿਕਦਾ ਤੇ ਤਨ ਵੀ ਫਿਰ ਬਾਰ-ਬਾਰ ਭਟਕਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾਣ ਨੂੰ ਜਿਹੜਾ ਚਿੱਤ ਕਰਦਾ ਰਹਿੰਦਾ। ਤੇ ਭਗਤੀ ਤਾਂ ਟਿਕ ਕੇ ਸਾਧ ਸੰਗਤ ਜੀ ਹੋ ਸਕਦੀ ਹੈ ਨਾ। ਤਨ ਨੂੰ ਵੀ ਪਹਿਲਾਂ ਸਾਵਧਾਨ ਕਰਨਾ ਪਵੇਗਾ ਨਾ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਗੁਰਬਾਣੀ ਅੰਦਰ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਤਨ ਕਰਕੇ ਵੀ ਸਾਵਧਾਨਤਾ ਚਾਹੀਦੀ ਹੈ। ਇਹ ਨਹੀਂ ਕਿ ਤਨ ਕਰਕੇ ਕਦੇ ਕਿਸੇ ਪਾਸੇ ਝਾਕੀ ਜਾਵੇ, ਜਾਂ ਫਿਰ ਬਾਰ-ਬਾਰ ਚੌਂਕੜਾ ਵੀ ਨਾ ਲਗਾਵੇ, ਇੱਧਰ ਉੱਧਰ ਗੋਡਿਆਂ ਨੂੰ ਭਟਕਾਈ ਜਾਵੇ, ਤਨ ਕਰਕੇ ਵੀ ਇੱਧਰ ਉੱਧਰ ਭਟਕੀ ਜਾਵੇ। ਨਹੀਂ, ਚਿੱਤ ਨਹੀਂ ਸਾਧ ਸੰਗਤ ਜੀ ਇਕਾਗਰ ਹੁੰਦਾ। ਪਹਿਲਾਂ ਟਿਕ ਕਰਕੇ ਬੈਠ ਕੇ ਪ੍ਰਮਾਤਮਾ ਦੀ ਭਗਤੀ ਕਰਨੀ ਪੈਂਦੀ ਹੈ। ਜਦੋਂ ਸਾਧ ਸੰਗਤ ਜੀ ਚਿੱਤ ਇਕਾਗਰ ਹੋ ਜਾਵੇ, ਫਿਰ ਗੁਰਮੁਖ ਪਿਆਰੇ ਤੁਰਦੇ ਫਿਰਦੇ ਵੀ ਸਵਾਸ ਸਿਮਰਨ ਕਰਦੇ ਰਹਿੰਦੇ ਆ। ਪਰ ਪਹਿਲਾ ਸਾਧ ਸੰਗਤ ਜੀ ਟਿਕ ਕਰਕੇ ਹੀ ਬੰਦਗੀ ਕਰਨੀ ਪੈਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਉਮੈ ਵਿੱਚ ਭਗਤ ਨਾ ਹੋਵਈ, ਚਿੱਤ ਨਹੀਂ ਕਦੇ ਟਿਕਦਾ ਪਰਮੇਸ਼ਰ ਦੀ ਭਗਤੀ ਦੇ ਵਿੱਚ। ਜਿਵੇਂ ਮੰਨ ਲਓ ਕਿ ਸਾਧ ਸੰਗਤ ਜੀ ਕੋਈ ਮਨੁੱਖ ਨਵੀਂ ਕੋਈ ਡਰਾਈਵਰੀ ਸਿੱਖਦਾ ਹੈ ਨਾ, ਗੱਡੀ ਚਲਾਉਣੀ ਸਿੱਖਦਾ, ਤੇ ਪਹਿਲਾਂ ਬਹੁਤ ਚੰਗੀ ਤਰ੍ਹਾਂ ਧਿਆਨ ਦੇ ਨਾਲ ਉਹਨੂੰ ਗੱਡੀ ਚਲਾਉਣੀ ਪੈਂਦੀ ਹੈ। ਜਦੋਂ ਚੰਗੀ ਤਰ੍ਹਾਂ ਪੱਕਾ ਡਰਾਈਵਰ ਬਣ ਜਾਂਦਾ ਨਾ, ਫਿਰ ਭਾਵੇਂ ਸਾਧ ਸੰਗਤ ਜੀ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਗੱਲਾਂ ਬਾਤਾਂ ਵੀ ਕਰੇ ਜਾਂਦਾ, ਤਾਂ ਵੀ ਗੱਡੀ ਧਿਆਨ ਜਿਹੜਾ ਉਧਰ ਹੀ ਹੁੰਦਾ ਹੈ, ਗੱਡੀ ਤਾਂ ਵੀ ਸਹੀ ਚਲਾਈ ਜਾਂਦਾ ਹੈ। ਔਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੀ ਜੀਵਨ ਦੀ ਗੱਡੀ ਹੈ ਨਾ, ਜਾਂ ਕਹਿ ਲਈ ਕਿ ਸੁਰਤ ਰੂਪੀ ਜਿਹੜੀ ਗੱਡੀ ਹੈ, ਇਹ ਤਾਂ ਸਹੀ ਰਸਤੇ ਤੇ ਚੱਲਦੀ ਹੈ। ਪਹਿਲਾਂ ਸਾਧ ਸੰਗਤ ਜੀ ਧਿਆਨ ਦੀ ਪਰਪੱਕਤਾ ਕਰਨੀ ਪੈਂਦੀ ਹੈ। ਪਹਿਲਾਂ ਸਰੀਰ ਨੂੰ ਸਾਵਧਾਨ ਕਰਕੇ ਟਿਕਾ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਨਾ ਪੈਂਦਾ। ਜਦੋਂ ਧਿਆਨ ਦੀ ਪਰਪੱਕਤਾ ਹੋ ਜਾਂਦੀ ਹੈ, ਫਿਰ ਗੁਰਮੁਖ ਪਿਆਰੇ ਸਰੀਰ ਕਰਕੇ ਭਾਵੇਂ ਤਨ ਕਰਕੇ ਕਿਤੇ ਵੀ ਵਿਚਰ ਰਹੇ ਹੋਣ, ਭਾਵੇਂ ਕੋਈ ਕਿਰਤ ਵੀ ਕਰ ਰਹੇ ਹੋਣ, ਪਰ ਸਾਧ ਸੰਗਤ ਜੀ ਸੁਰਤ ਰੂਪੀ ਗੱਡੀ ਕਦੇ ਵੀ ਉਹਦਾ ਐਕਸੀਡੈਂਟ ਨਹੀਂ ਹੁੰਦਾ, ਕਿਸੇ ਪਾਸੇ ਭਟਕਦੀ ਨਹੀਂ ਹੈ।
ਐਨ ਉਹ ਭਗਤੀ ਦੇ ਮਾਰਗ ਤੇ ਚੱਲੀ ਜਾਂਦੀ ਹੈ। ਪਰਮੇਸ਼ਰ ਦੇ ਚਰਨਾਂ ਦੇ ਨਾਲ ਉਹਨਾਂ ਗੁਰਮੁਖਾਂ ਦੀ ਸੁਰਤ ਜੁੜੀ ਰਹਿੰਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਪਰ ਹਉਮੈ ਦੇ ਕਰਕੇ ਪਰਮਾਤਮਾ ਦੀ ਭਗਤੀ ਨਹੀਂ ਕਦੇ ਕੀਤੀ ਜਾ ਸਕਦੀ। ਚਿਤ ਉਪਰਾਮ ਹੀ ਹੋ ਕਰਕੇ ਰਹਿੰਦਾ ਹੈ। ਹੁਕਮ ਨਾ ਬੁੱਝਿਆ ਜਾਏ ਤੇ ਵਾਹਿਗੁਰੂ ਜੀ ਦੇ ਹੁਕਮ ਨੂੰ ਵੀ ਕਦੇ ਬੁੱਝਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ। ਪਰਮੇਸ਼ਰ ਦੇ ਬਾਣੀ ਨੂੰ ਸਤ ਕਰਕੇ ਮੰਨਣਾ ਵੀ ਕਦੇ ਜੀਵਨ ਦੇ ਵਿੱਚ ਸਮਝ ਨਹੀਂ ਪੈਂਦਾ। ਹਉਮੈ ਵਿੱਚ ਜੀਉ ਬੰਦ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਉਮੈ ਦੇ ਵਿੱਚ ਜੀਵ ਜਿਹੜਾ ਨਾ ਬੱਝਾ ਹੋਇਆ, ਹਉਮੈ ਰੂਪੀ ਸੰਗਲ ਦੇ ਵਿੱਚ ਜੀਵ ਬੱਝਾ ਹੋਇਆ। ਐਸਾ ਸਰੀਰ ਦੀ ਹੰਗਤਾ ਦੇ ਪਦਾਰਥਾਂ ਦੀ ਮਮਤਾ ਦਾ ਬੰਧਨ ਪਿਆ ਹੋਇਆ, ਇਹ ਕਦੇ ਜੀਵ ਆਪਣੇ ਬਲ ਦੇ ਨਾਲ ਛੁੱਟ ਨਹੀਂ ਸਕਦਾ। ਨਾਮ ਨਾ ਵਸੈ ਮਨ ਆਏ ਜਿਸ ਕਰਕੇ ਵਾਹਿਗੁਰੂ ਜੀ ਦਾ ਨਾਮ ਵੀ ਕਦੇ ਹਿਰਦੇ ਵਿੱਚ ਆ ਕੇ ਵਸਦਾ ਨਹੀਂ ਹੈ। ਨਾਨਕ ਸਤਿਗੁਰ ਮਿਲਿਆ ਹਉਮੈ ਗਈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਦੇ ਮਹਾਰਾਜ ਫਿਰ ਹਉਮੈ ਗਈ ਕਿਹਨਾਂ ਦੀ ਹੈ? ਮਹਾਰਾਜ ਹਉਮੈ ਕਿਹਨਾਂ ਦੇ ਹਿਰਦਿਓਂ ਦੂਰ ਹੋਈ ਹੈ? ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਸਤਿਗੁਰ ਮਿਲਿਆ ਹਉਮੈ ਗਈ। ਜੋ ਗੁਰਸਿੱਖ ਪੂਰੇ ਸਤਿਗੁਰੂ ਜੀ ਨਾਲ ਮਿਲੇ ਹੈ ਨਾ, ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਹਜੂਰ ਕਹਿੰਦੇ ਉਹਨਾਂ ਦੀ ਅਸਲ ਦੇ ਵਿੱਚ ਹਉਮੈ ਗਈ ਹੈ। ਉਹਨਾਂ ਦੇ ਸਰੀਰ ਦੀ ਹੰਗਤਾ ਵੀ ਚਲੀ ਗਈ ਹੈ, ਸਰੀਰ ਦਾ ਵੀ ਮਾਣ ਨਹੀਂ ਕਰਦੇ। ਪਦਾਰਥਾਂ ਦੀ ਮਮਤਾ ਵੀ ਚਲੀ ਗਈ ਹੈ, ਕਦੇ ਪਦਾਰਥਾਂ ਦਾ ਵੀ ਮਨ ਦੇ ਅੰਦਰ ਹੰਕਾਰ ਨਹੀਂ ਕਰਦੇ ਕਿ ਮੇਰੇ ਕੋਲ ਬਹੁਤੇ ਪਦਾਰਥ ਨੇ, ਮੇਰੇ ਕੋਲ ਬਹੁਤਾ ਧਨ ਹੈ, ਬਹੁਤੇ ਮਾਇਆ ਦੇ ਸੁੱਖ ਮੇਰੇ ਕੋਲ ਹੀ ਹਨ। ਉਹ ਕਦੇ ਵੀ ਸਾਧ ਸੰਗਤ ਜੀ ਜਤਾਉਂਦੇ ਨਹੀਂ ਹੈ। ਹਰ ਸਮੇਂ ਇਹੋ ਮਨ ਵਿੱਚ ਭਾਵਨਾ ਬਣਾ ਕੇ ਰੱਖਦੇ ਨੇ ਮਹਾਰਾਜ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਪ ਤੇ ਕਿਆ ਲਾਗੈ ਮੇਰਾ। ਮਹਾਰਾਜ ਸਭ ਕੁਝ ਆਪ ਜੀ ਦਾ ਹੀ ਦਿੱਤਾ ਹੋਇਆ। ਮੇਰਾ ਤਾਂ ਆਪਣਾ ਸਰੀਰ ਵੀ ਮਹਾਰਾਜ ਨਹੀਂ ਜਿਹੜਾ ਨਾਲ ਜਾਣ ਵਾਲਾ ਹੋਵੇ, ਕੁਝ ਵੀ ਮਹਾਰਾਜ ਨਹੀਂ, ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ। ਐਸੀ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਵਿਚਾਰ ਧਾਰਨ ਕੀਤੀ ਹੋ ਨਿਸ਼ਚਾ ਕਰਾ ਦਿੰਦੀ ਹੈ ਕਿ ਸਭ ਕੁਝ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ। ਪਰ ਮਹਾਰਾਜ ਕਹਿੰਦੇ ਜਿਹੜੇ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਇਆ, ਉਹਨਾਂ ਦੀ ਹੰਗਤਾ ਤੇ ਮਮਤਾ ਚਲੀ ਗਈ ਹੈ। ਤਾ ਸੱਚ ਵਸਿਆ ਮਨ ਆਏ ਤੇ ਸੱਚਾ ਪਰਮੇਸ਼ਰ ਦਾ ਨਾਮ ਵੀ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸਿਆ। ਜਦੋਂ ਹਿਰਦੇ ਹਉਮੈ ਦੀ ਬਦਬੂ ਚਲੀ ਗਈ ਹੈ, ਹਉਮੈ ਦੀ ਗੰਦਗੀ ਦੂਰ ਹੋ ਗਈ ਤੇ ਪਰਮੇਸ਼ਰ ਦਾ ਉਜਲ ਨਾਮ ਹਿਰਦੇ ਵਿੱਚ ਆ ਕਰਕੇ ਵਸ ਗਿਆ, ਜਿਹੜਾ ਚੰਦਨ ਦੀ ਤਰ੍ਹਾਂ ਭਗਤੀ ਰੂਪ ਸੁਗੰਧੀ ਦੇਣ ਵਾਲਾ ਹੈ। ਜਿਵੇਂ ਜਿਸ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੋਵੇ, ਸਾਧ ਸੰਗਤ ਜੀ ਆਪਣੇ ਵਰਗੇ ਹੀ ਸਾਰਿਆਂ ਨੂੰ ਬਣਾ ਲੈਂਦਾ ਹੈ। ਆਪਣੀ ਸੁਗੰਧੀ ਆਪਣੀ ਮਹਿਕ ਦੇ ਕਰਕੇ ਨਾ ਸਾਰਿਆਂ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਉਹਨਾਂ ਦੂਸਰੇ ਰੁੱਖਾਂ ਦੇ ਵਿੱਚੋਂ ਵੀ ਚੰਦਨ ਦੀ ਹੀ ਮਹਿਕ ਆਉਣ ਲੱਗ ਪੈਂਦੀ ਹੈ। ਇਸੇ ਪ੍ਰਕਾਰ ਇਹ ਮੰਨ ਲਈਏ ਕਿ ਸਰੀਰ ਵੀ ਇੱਕ ਜੰਗਲ ਦੀ ਤਰ੍ਹਾਂ ਹੈ, ਜਿੱਥੇ ਪਰਮੇਸ਼ਰ ਦਾ ਨਾਮ ਰੂਪੀ ਚੰਦਨ ਦਾ ਰੁੱਖ ਲੱਗ ਜਾਂਦਾ ਹੈ। ਸਾਧ ਸੰਗਤ ਜੀ ਲੱਗਦਾ ਤੇ ਬੜਾ ਔਖਾ ਹੈ, ਜਿਵੇਂ ਚੰਦਨ ਦਾ ਰੁੱਖ ਹਰ ਇੱਕ ਜੰਗਲ ਦੇ ਵਿੱਚ ਨਹੀਂ ਮਿਲ ਸਕਦਾ, ਕੋਈ ਵਿਰਲਾ ਹੀ ਜੰਗਲ ਹੁੰਦਾ ਹੈ ਜਿੱਥੇ ਬਾਵਨ ਚੰਦਨ ਹੁੰਦਾ ਹੈ। ਇਸੇ ਪ੍ਰਕਾਰ ਕੋਈ ਵਿਰਲਾ ਹਿਰਦਾ ਸਾਧ ਸੰਗਤ ਜੀ ਹੁੰਦਾ ਜਿੱਥੇ ਪਰਮੇਸ਼ਰ ਦਾ ਨਾਮ ਆ ਕਰਕੇ ਨਿਵਾਸ ਕਰਦਾ ਹੈ। ਤੇ ਫਿਰ ਭਗਤੀ ਰੂਪ ਸੁਗੰਧੀ ਜਦੋਂ ਵੰਡਦਾ ਨਾ, ਸਾਰੇ ਇੰਦਰੀ ਰੂਪ ਰੁਖੜੇ ਵੀ ਸਾਧ ਸੰਗਤ ਜੀ ਭਗਤੀ ਰੂਪ ਸੁਗੰਧੇ ਦੇ ਨਾਲ ਸੁਗੰਧੀਦਾਇਕ ਬਣ ਜਾਂਦੇ ਆ। ਸਭ ਇੰਦਰੀਆਂ ਦੇ ਵਿੱਚੋਂ ਭਗਤੀ ਦੀ ਮਹਿਕ ਆਉਣ ਲੱਗ ਪੈਂਦੀ ਹੈ। ਐਸਾ ਵਾਹਿਗੁਰੂ ਦਾ ਨਾਮ ਰੂਪੀ ਪਰਮ ਲਿਆ। ਮਹਾਰਾਜ ਕਹਿੰਦੇ ਜਦੋਂ ਹਉਮੈ ਦੀ ਬਦਬੂ ਚਲੀ ਗਈ ਹਿਰਦੇ ਘਰ ਦੇ ਵਿੱਚੋਂ, ਉਦੋਂ ਪਰਮੇਸ਼ਰ ਦਾ ਸੱਚਾ ਸੁੱਚਾ ਨਾਮ ਉਜਲ ਨਾਮ ਹਿਰਦੇ ਵਿੱਚ ਆ ਕੇ ਵਸਿਆ ਹੈ। ਸੱਚ ਕਮਾਵੇ ਸੱਚ ਰਹੈ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਐਸੇ ਗੁਰਮੁਖ ਪਿਆਰੇ ਸੱਚੇ ਨਾਮ ਦੀ ਕਮਾਈ ਕਰਦੇ ਹਨ, ਸੱਚੇ ਧਰਮ ਦੀ ਕਿਰਤ ਕਰਦੇ ਆ, ਸੱਚ ਰਹੈ ਤੇ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹਰ ਸਮੇਂ ਜੁੜੇ ਰਹਿੰਦੇ ਹਨ। ਵਾਹਿਗੁਰੂ ਜੀ ਦੇ ਚਰਨਾਂ ਦਾ ਹਰ ਸਮੇਂ ਧਿਆਨ ਧਾਰੀ ਰੱਖਦੇ ਹਨ। ਸੱਚੇ ਸੇਵ ਸਮਾਏ ਤੇ ਸੱਚੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਕੇ ਸੱਚੇ ਪ੍ਰਮਾਤਮਾ ਦੇ ਵੀ ਸਮਾ ਜਾਂਦੇ ਹਨ। ਕਦੇ ਸਾਧ ਸੰਗਤ ਜੀ ਨਾ ਤਾਂ ਝੂਠੀ ਕਮਾਈ ਕਰਦੇ ਨੇ, ਨਾ ਕਦੇ ਝੂਠ ਬੋਲਦੇ ਹਨ, ਨਾ ਸਾਧ ਸੰਗਤ ਜੀ ਝੂਠੇ ਮਾਰਗ ਤੇ ਚੱਲਦੇ ਆ, ਨਾ ਸਾਧ ਸੰਗਤ ਜੀ ਝੂਠਿਆਂ ਦੀ ਖੋਟੀ ਸੰਗਤ ਕਰਦੇ ਨੇ।
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸੱਚਾ ਤੇ ਸੁੱਚਾ ਨਾਮ ਵਸ ਜਾਂਦਾ ਹੈ, ਉਹ ਕਿਰਤ ਵੀ ਸੱਚੀ ਕਰਦੇ ਨੇ, ਰਸਨਾ ਤੋਂ ਵੀ ਸੱਚ ਬੋਲਦੇ ਨੇ, ਉਹਨਾਂ ਦੇ ਹਿਰਦੇ ਅੰਦਰ ਵੀ ਸੱਚਾ ਹੀ ਨਿਵਾਸ ਹੁੰਦਾ ਹੈ ਪਰਮੇਸ਼ਰ ਦੇ ਨਾਮ ਦਾ। ਜੋ ਕੁਝ ਵੀ ਬਚਨ ਕਰਦੇ ਆ ਨਾ, ਸੱਚਾ ਹੀ ਕਰਦੇ ਹਨ। ਜਿਵੇਂ ਮਹਾਰਾਜ ਜੀ ਨੇ ਬਚਨ ਕੀਤੇ ਗੁਰਬਾਣੀ ਅੰਦਰ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖੈ ਏਕਸ ਬਿਨ ਕੋਏ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਵੀ ਸਾਧ ਸੰਗਤ ਜੀ ਸੱਚਾ ਹੀ ਦਿਸਦਾ ਹੈ। ਜੋ ਕੁਝ ਵੀ ਦਿਸਦਾ ਹੈ ਨਾ, ਸੱਚਾ ਪਰਮਾਤਮਾ ਦਾ ਸਰੂਪ ਹੀ ਉਹਨਾਂ ਗੁਰਮੁਖਾਂ ਨੂੰ ਨਜ਼ਰ ਆਉਂਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਤੋ ਸਾਧ ਸੰਗਤ ਜੀ, ਅੱਜ ਦੇ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਸਤਿਗੁਰ ਮਿਲਿਆ ਹਉ ਮੈਂ ਗਈ, ਤਾ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।